ਹੁਣ ਤੱਕ ਕਿਸੇ ਵੀ ਹੈਡ ਆਫ ਸਟੇਟ ਨੇ ਇੰਡੀਆ 'ਚ ਇਵਨ ਇਨਕਲੂਡਿੰਗ ਮਨਮੋਹਨ ਸਿੰਘ ਜੂਨ 84 ਦੀ ਜਿਹੜਾ ਉਸ ਨੂੰ ਨਾ ਗਲਤੀ ਮੰਨਿਆ ਨਾ ਗਲਤੀ ਕਿਹਾ ਤੇ ਨਾ ਹੀ ਉਸ ਦੇ ਲਈ ਕਦੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ, ਰਾਦਰ ਉਹਨੂੰ ਡਿਫੈਂਡ ਕਰਨ ਤੇ ਹੀ ਰਹੇ। ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਜੂਨ 84 ਦੇ ਅਕਾਲ ਤਖਤ ਤੇ ਹਮਲੇ ਦੀ ਗੱਲ ਕੀਤੀ ਹੈ, ਇਹਨੂੰ ਕਾਂਗਰਸ ਦੀ ਗਲਤੀ ਦੱਸਿਆ। ਕਈਆਂ ਨੇ ਮੰਗ ਕੀਤੀ ਕਿ ਜੀ ਹੁਣ ਜਿਹੜੇ ਜੂਨ 84 ਚ ਕਿੰਨੀਆਂ ਕਿਲਿੰਗਸ ਹੋਈਆਂ, ਜਿਹੜੀਆਂ ਇੱਕ ਝੂਠ ਵਾਈਟ ਪੇਪਰ 'ਚ ਬੋਲਿਆ ਗਿਆ ਸੀ 1200 ਸਿਵਿਲੀਅਨ ਔਰ 93 ਕਿ ਕਿੰਨੇ ਉਹ ਝੂਠ ਸੀ, ਐਕਚੁਅਲ ਜਿਹੜੀਆਂ ਨੇ ਉਹ ਗਿਣਤੀ ਦੱਸੀ ਜਾਏ। ਇੱਕ ਮੰਗ ਇਹ ਹੈ ਜੀ ਕਿ ਹੁਣ ਇਸ ਸਾਰੇ ਦੇ ਉੱਤੇ ਜਿਹੜੇ ਡਾਕੂਮੈਂਟ ਜੂਨ 84 ਨਾਲ ਸੰਬੰਧਿਤ ਨੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਏ, ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਏ। ਮੋਦੀ ਜਿਹੜਾ ਹੈ ਉਹ ਸਿੱਖਾਂ ਨੂੰ ਖੁਸ਼ ਕਰਨ ਦੇ ਲਈ 2024 ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਆਪਣੀ ਥਾਂ ਬਣਾਉਣ ਲਈ ਜੇ ਉਹਨੇ ਅਕਾਲ ਤਖਤ ਮੈਂਸ਼ਨ ਕੀਤਾ ਜਾਂ ਦੂਜਾ ਉਹ ਮਾਫੀ ਵੀ ਮੰਗੇਗਾ, ਸਿੱਖ ਵੀ ਖੁਸ਼ ਹੋ ਜਾਣਗੇ। ਇੰਡੀਅਨ ਪ੍ਰਾਈਮ ਮਿਨਿਸਟਰ ਇਹ ਡਿਕਲੇਅਰ ਕਰੇ ਕਿ ਜਿਹੜੀ ਟੋਟਲ ਵਾਰ ਅਸੀਂ ਜੂਨ 84 ਦੇ ਪਹਿਲੇ ਹਫਤੇ ਜਿਹਨੂੰ ਉਹਨੇ ਬਲੰਡਰ ਮੰਨਿਆ ਇੰਡੀਅਨ ਸਟੇਟ ਨੇ ਵਿੱਢੀ ਸੀ, ਉਸ 'ਚ ਅਸੀਂ ਸੀਜ਼ ਫਾਇਰ ਕਰ ਰਹੇ ਹਾਂ, ਉਸ ਨੂੰ ਅਸੀਂ ਰੋਕ ਰਹੇ। ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਹੀਨਸ ਕ੍ਰਾਈਮ ਕੀਤੇ, ਜੈਨੋਸਾਈਡ ਦੂਜੇ ਤੀਜੇ, ਉਹਨਾਂ ਦੀ ਸ਼ਨਾਖਤ ਕਰਨ ਦੇ ਲਈ ਜਿਹੜਾ ਦੋਨੋਂ ਹੀ ਤਰ੍ਹਾਂ ਦਾ ਇੰਡੀਅਨ ਸਟੇਟ ਔਰ ਸਿੱਖਾਂ ਦਾ ਜਿਹੜਾ ਇੱਕ ਜੁਆਇੰਟ ਕਮਿਸ਼ਨ ਹੋਏ। Once you fool me, shame on you. Twice you fool me, shame on me. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच में बहुत शुक्रिया जी। डॉक्टर साहब, अज 11 अगस्त 2023 27 सावन नानकशाही संवत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਵੀ ਕਰਾਂਗੇ ਔਰ ਨਾਲ ਜਿਹੜਾ ਕਰੰਟ ਇਸ਼ੂ ਇਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸ਼ੁਰੂ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਬੀਰ ਸਿੰਘ ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ ਟੀਵੀ 84 ਨੂੰ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਡਾਕਟਰ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਅੱਗੇ ਵਧਾਉਣ ਲਈ ਲਗਾਤਾਰ ਦਸਵੰਧ ਕੱਢਣਾ ਸਾਡੀ ਜ਼ਿੰਮੇਵਾਰੀ ਹੈ ਔਰ ਡਾਕਟਰ ਅਮਰਜੀਤ ਸਿੰਘ ਅਤੇ ਭੈਣ ਨੀਲਮ ਕੌਰ ਦਾ ਸੱਚੋ ਸੱਚ ਪ੍ਰੋਗਰਾਮ ਲਈ ਧੰਨਵਾਦ। ਔਰ 1984 ਤੋਂ ਬਾਅਦ ਰੈਫਰੈਂਡਮ ਕੈਂਪੇਨ ਨੇ ਭਾਰਤ ਸਰਕਾਰ ਨੂੰ ਡਿਫੀਟ ਕੀਤਾ ਹੈ। ਸੋ ਵੈਸਟ ਨੇ ਸਾਨੂੰ ਕਾਨੂੰਨੀ ਹੱਦ ਵਿੱਚ ਰਹਿੰਦਿਆਂ ਖਾਲਿਸਤਾਨ ਦੀ ਗੱਲ ਕਰਨ ਦੀ ਆਜ਼ਾਦੀ ਦਿੱਤੀ ਹੈ ਅਤੇ ਭਾਰਤ ਨੇ ਪੂਰਾ ਸ਼ਿਕੰਜਾ ਜਿਹੜਾ ਉਹ ਕੱਸਿਆ ਹੈ। ਸੋ ਉਹਨਾਂ ਨੂੰ ਇਸ ਕੈਂਪੇਨ ਦੀ ਅਹਿਮੀਅਤ ਦਾ ਪਤਾ ਹੈ ਤੇ ਇਸੇ ਕਰਕੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਗਿਆ ਔਰ ਲੋਕਾਂ ਨੂੰ ਡਰਾਉਣਾ ਅਤੇ ਸੰਘਰਸ਼ ਨੂੰ
ਦਬਾਉਣਾ ਹੀ ਇਹਨਾਂ ਦਾ ਮਕਸਦ ਹੈ। ਸੋ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਹੁਣ ਰੈਫਰੈਂਡਮ ਦਾ ਸਾਥ ਦਿਓ। ਇਸ ਕੈਂਪੇਨ ਦੀ ਇੰਪੋਰਟੈਂਸ ਨੂੰ ਸਮਝੋ। ਸਾਡੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੇ ਬੇਵਿਸ਼ਵਾਸੀ ਦੇ ਮਤੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਵਰ੍ਹਿਆਂ ਵਿੱਚ ਕਾਂਗਰਸ ਦੇ 3 ਵੱਡੇ ਗੁਨਾਹ ਉਹ ਗਿਣਾਏ ਨੇ। ਉਸ ਵਿੱਚ ਮੋਦੀ ਨੇ ਜੂਨ 84 ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲ ਤਖਤ ਤੇ ਹਮਲਾ ਕਰਨ ਦਾ ਜ਼ਿਕਰ ਵੀ ਕੀਤਾ। ਸੋ ਇਸ ਨੂੰ ਲੈ ਕੇ ਸਿਆਸੀ ਤੌਰ ਤੇ ਅਨਾੜੀ ਕਿਸਮ ਦੇ ਸਿੱਖ ਨੇ ਉਹ ਮੋਦੀ ਦੀਆਂ ਸਿਫਤਾਂ ਪੁੱਲ ਨੇ ਉਹ ਬਣ ਰਹੇ ਨੇ ਅਤੇ ਉਸ ਤੋਂ ਸਿੱਖਾਂ ਲਈ ਉਸ ਤੋਂ ਉਮੀਦ ਹੈ ਸਿੱਖਾਂ ਨੂੰ ਉਹ ਕੁਝ ਰਾਇਤਾਂ ਆਸਵੰਦੀ ਉਹ ਹੈਗੀ ਹੈ। ਸੋ ਮੋਦੀ ਦੇ ਇਸ ਬਿਆਨ ਦੇ ਕੀ ਮਾਇਨੇ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਜਸਬੀਰ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਅੱਛਾ, ਇਹ ਸਾਡੇ ਖੈਰ ਖੁਆਹ ਨੇ, ਪੰਥਕ ਸੋਚ ਰੱਖਦੇ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਵੀ ਸਾਥੀ ਸਹਿਯੋਗੀ, ਕਿਉਂਕਿ ਪੰਥਕ ਪਿੜ 'ਚ ਜਦੋਂ ਅਸੀਂ ਇੱਕੋ ਹੀ ਮੰਜ਼ਿਲ ਦੇ ਪਾਂਦੇ ਹਾਂ ਤੇ ਸਾਰੇ ਅਸੀਂ ਇੱਕ ਦੂਸਰੇ ਦੀ ਅਹਿਮੀਅਤ ਨੂੰ ਸਮਝਦੇ ਹਾਂ। ਔਰ ਉਹਨਾਂ ਨੇ ਵੀ ਇਸ ਘਾਟ ਨੂੰ, ਜੋ ਕਿ ਡਾਕਟਰ ਸਾਹਿਬ ਦੇ ਜਾਣ ਨਾਲ ਸਾਡੇ ਨਿੱਜੀ ਜੀਵਨ 'ਚ ਵੀ ਹੈ, ਕੌਮੀ ਪਿੜ ਦੇ ਵਿੱਚ ਵੀ ਹੈ, ਉਹ ਵੀ ਮਹਿਸੂਸ ਕਰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਅੱਗੇ ਨਾਲੋਂ ਵੀ ਵੱਧ ਕੇ ਇਸ ਦੀ ਹਮਾਇਤ ਕਰਾਂਗੇ। ਔਰ ਜ਼ਾਹਰ ਹੈ ਕਿ ਇਹਨਾਂ ਦੇ ਐਫਰਟ ਨਾਲ ਹੀ ਰੈਫਰੈਂਡਮ 2020 ਸੰਬੰਧੀ ਜੋ ਐਡ ਸਾਡੇ ਲਗਾਤਾਰਤਾ ਨਾਲ ਚੱਲਦੀ ਹੈ, ਜਿੱਥੇ ਜਿੱਥੇ ਵੀ ਰੈਫਰੈਂਡਮ ਹੋਇਆ, ਹੁਣ ਵੀ 10 ਸਤੰਬਰ ਨੂੰ ਵੈਨਕੂਵਰ ਦੇ ਵਿੱਚ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ। ਔਰ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਅਜੇ ਈਵਨ ਇਸ ਲੈਵਲ ਦਾ ਕੈਂਪੇਨ ਬਿਲਟ ਨਹੀਂ ਵੀ ਹੋਇਆ ਸੀ, ਅਸੀਂ ਇਸ ਦੀ ਅਹਿਮੀਅਤ ਨੂੰ ਵੀ ਸਮਝਦੇ ਹਾਂ। ਅਸੀਂ ਸਾਰੀਆਂ ਜਥੇਬੰਦੀਆਂ ਨੂੰ, ਇੰਡੀਵਿਜੂਅਲਸ ਨੂੰ ਵੀ ਇਹ ਅਪੀਲ ਵੀ ਕਰਦੇ ਹਾਂ ਕਿ ਇਹ ਇੱਕ ਤਰੀਕਾ ਹੈ ਜਾਇਜ਼ ਤਰੀਕਾ ਹੈ, UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ, ਜਿਹਦੇ ਥੱਲੇ ਅਸੀਂ ਆਪਣੀ ਆਜ਼ਾਦਾਨਾ ਰਾਏ ਦੇ ਨਾਲ ਇੱਕ ਮੋਮੈਂਟਮ ਵੀ ਬਿਲਟ ਕਰਦੇ ਹਾਂ। ਇਹਨਾਂ ਨੂੰ ਵੀ ਐਕਸਪੋਜ਼ ਕਰਦੇ ਆ ਇਹਨਾਂ ਦਾ ਪ੍ਰੋਪੇਗੈਂਡਾ ਰਿਹਾ ਹੈ ਕਿ ਬਾਹਰ ਐਵੇਂ 2.5 ਟੋਟਰੂ ਨੇ। ਔਰ ਜ਼ਾਹਰ ਹੈ ਕਿ ਜਦੋਂ ਇਸ ਆਵਾਜ਼ ਨੂੰ ਦੁਨੀਆ ਦੀ ਵੱਡੀ ਕਚਹਿਰੀ ਤੱਕ ਕਦੇ ਪਹੁੰਚ ਮਿਲੇਗੀ, UN ਤੱਕ, ਤੇ ਇਵੇਂ ਹੀ ਨੇਸ਼ਨ ਬਿਲਡਿੰਗ ਹੁੰਦੀ ਹੈ। ਨੇਸ਼ਨ ਬਿਲਡਿੰਗ ਕੋਈ ਓਵਰਨਾਈਟ ਨਹੀਂ ਹੁੰਦੀ। ਉਹਦੇ ਲਈ ਲੈਜੀਟੀਮੇਟ ਲੀਗਲ ਪ੍ਰੋਸੀਜਰ ਨੇ ਉਹ ਅਡਾਪਟ ਕੀਤੇ ਜਾਂਦੇ ਨੇ। ਔਰ ਦੂਸਰੀ ਗੱਲ ਮੈਂ ਸਮਝਦਾ ਵੀ ਜਿਨ੍ਹਾਂ ਨੂੰ ਇਨੀਸ਼ੀਅਲੀ ਕੋਈ ਸ਼ੱਕ ਵੀ ਸਹੀ ਜਾਂ ਸ਼ਿਕਵੇ ਵੀ ਸੀ, ਸ਼ੱਕ ਤਾਂ ਕਾਹਦੇ ਨੇ, ਬਹੁਤ ਵਾਰ ਪਰਸਨੈਲਿਟੀ ਈਗੋ ਵਾਲੇ ਪਾਰਟ ਹੁੰਦਾ। ਜੇ ਅਸੀਂ ਇਹਦੀ ਅਹਿਮੀਅਤ ਨੂੰ ਸਮਝਣਾ ਹੈ ਕਿ ਰੈਫਰੈਂਡਮ 2020 ਦੀ ਕੀ ਅਹਿਮੀਅਤ ਹੈ, ਤੇ ਅਸੀਂ ਆਪਣੇ ਦੁਸ਼ਮਣ ਦੀਆਂ ਅੱਖਾਂ 'ਚੋਂ ਦੇਖ ਸਕਦੇ। ਜਿਵੇਂ ਪੈਨਿਕ ਹੋ ਕੇ ਉਹਨਾਂ ਨੇ ਇਹਨਾਂ ਸਾਰੇ ਮੁਲਕਾਂ ਦੇ ਉੱਤੇ ਡਿਪਲੋਮੈਟਿਕ ਦਬਾਅ ਬਣਾਇਆ, ਪ੍ਰੋਟੈਸਟ, ਡਿਮਾਰਸ਼ੇ, ਟਰੈਵਲ ਐਡਵਾਈਜ਼ਰੀਜ਼, ਜਦੋਂ ਇਹ ਸਾਰਾ ਇਹ ਕਾਮਯਾਬ ਨਹੀਂ ਹੋਇਆ, ਤੇ ਜਿਵੇਂ ਉਹਨਾਂ ਨੇ ਮੋਸਾਦ ਔਰ KGB ਦੀ ਤਰਜ਼ ਦੇ ਉੱਤੇ ਡਾਇਰੈਕਟ ਹੀਟਿੰਗ ਸ਼ੁਰੂ ਕੀਤੀ, ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਅਵਤਾਰ ਸਿੰਘ ਖੰਡਾ UK 'ਚ, ਔਰ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਸਾਹਿਬ 'ਚ, ਔਰ ਹਰਦੀਪ ਸਿੰਘ ਨਿੱਜਰ ਬਹੁਤ ਵੱਡੇ ਐਕਟਿਵਿਸਟ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੇ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ। ਔਰ ਇਸ ਸਾਰੇ ਦੇ ਉੱਤੇ ਜੇ ਅਸੀਂ ਦੇਖੀਏ ਕਿ ਵੀ ਭਾਰਤ ਦਾ ਰਿਐਕਸ਼ਨ ਕੀ ਹੈ, ਤੇ ਇਹ ਆਪਣੇ ਆਪ ਦੇ ਵਿੱਚ ਹੀ ਸਾਡੇ ਲਈ ਅਹਿਮੀਅਤ ਵਾਲੀ ਗੱਲ ਬਣ ਜਾਂਦੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀ ਇਫੈਕਟਿਵਨੈਸ ਕੀ ਹੈ। ਬਾਕੀ ਠੀਕ ਹੈ, ਹਰ ਇੱਕ ਦਾ ਥੋੜਾ ਬਹੁਤ ਆਪਣਾ ਕੰਮ ਕਰਨ ਦਾ ਅੰਦਾਜ਼ ਹੈ, ਹਰ ਚੀਜ਼ ਨਾਲ ਸ਼ਾਇਦ ਹਰ ਕੋਈ ਸਹਿਮਤ ਨਾ ਹੁੰਦਾ ਹੋਏ, ਪਰ ਸਾਡਾ ਪੰਥਕ ਹਲਕਿਆਂ ਦੇ ਵਿੱਚ ਹਮੇਸ਼ਾ ਹੀ ਇਹ ਪਹੁੰਚ ਰਹਿਣੀ ਚਾਹੀਦੀ ਹੈ ਕਿ ਜਿੱਥੇ ਪੰਥਕ ਏਜੰਡਾ ਹੈ। ਹੁਣ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਮਦ ਜਦੋਂ ਪੰਜਾਬ ਦੇ ਵਿੱਚ ਹੁੰਦੀ ਹੈ, ਉਹਨਾਂ ਨੂੰ ਲੈ ਕੇ ਉੱਥੋਂ ਦੀਆਂ ਜਥੇਬੰਦੀਆਂ ਦਾ ਵੀ ਇੱਕ ਹਿੱਸਾ, ਬਾਹਰਲਿਆਂ ਦਾ ਵੀ ਉਹਨਾਂ ਦੇ ਆਪਣੇ ਕੰਸਰਨ ਜਾਂ ਦੂਜੇ ਸੀ, ਪਰ ਸਾਨੂੰ ਹਮੇਸ਼ਾ ਪਹਿਲੇ ਦਿਨ ਤੋਂ ਹੀ ਰਿਹਾ, ਔਰ ਹੁਣ ਵਕਤ ਨੇ ਕਾਫੀ ਹੱਦ ਤੱਕ
ਉਸ ਮਿਸਟ ਨੂੰ ਕਲੀਅਰ ਕਰ ਦਿੱਤਾ ਹੈ ਜੀ ਕਿ ਜਦੋਂ ਤੱਕ ਕੋਈ ਵੀ ਇੰਡੀਵਿਜੂਅਲ ਜਾਂ ਜਥੇਬੰਦੀ ਠੀਕ ਲਾਈਨ ਦੇ ਉੱਤੇ, ਜੇ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਜਾ ਕੇ ਅੰਮ੍ਰਿਤ ਛਕਾਉਣ ਦੀ ਲਹਿਰ, ਨਸ਼ਿਆਂ ਨੂੰ ਛਡਾਉਣ ਦੀ ਲਹਿਰ ਔਰ ਪਾਤਸ਼ਾਹੀ ਦਾਅਵੇ ਦੀ ਗੱਲ, ਜਿਹੜੀ ਦੀਪ ਸਿੱਧੂ ਦੀ ਟਰਮੀਨੋਲੋਜੀ, ਉਹਨਾਂ ਨੇ ਖਾਲਿਸਤਾਨ ਨੂੰ ਇਹ ਟਰਮੀਨੋਲੋਜੀ ਦਿੱਤੀ ਕਈ ਵਾਰ ਹਰ ਇੱਕ ਦਾ। ਇਸੇ ਤਰ੍ਹਾਂ ਈਵਨ ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਕੰਮ ਕਰਨ ਦੇ ਢੰਗ ਨਾਲ ਅਸੀਂ ਭਾਵੇਂ ਹਮੇਸ਼ਾ ਸਹਿਮਤ ਨਾ ਹੁੰਦੇ ਹੋਈਏ, ਪਰ ਇੱਕ ਆਵਾਜ਼ ਤਾਂ ਹੈ। ਜੇ ਪਾਰਲੀਮੈਂਟ 'ਚ ਖਲੋ ਕੇ ਉਹ ਗੱਲ ਕਰਦੇ ਨੇ ਕਿ ਭਾਈ ਤੁਸੀਂ, ਤੁਹਾਡੀਆਂ ਏਜੰਸੀਆਂ ਨੇ ਕਿਲਿੰਗਸ ਇੱਥੇ ਕੀਤੀਆਂ, ਸਾਡੀ ਕਮਿਊਨਿਟੀ ਤੇ ਬੰਦ ਕਰੋ ਇਹ। ਸੋ ਇਹ ਅੱਡ ਪਲੇਟਫਾਰਮ ਨੇ। ਸੋ ਅਸੀਂ ਸਮਝਦੇ ਹਾਂ ਵੀ ਸਰ ਜਸਬੀਰ ਸਿੰਘ ਸੰਧੂ ਬਹੁਤ ਹੀ ਪਿਆਰੇ ਗੁਰਸਿੱਖ ਵੀਰ ਨੇ, ਪੰਥਕ ਭਾਵਨਾ ਨਾਲ ਓਤ-ਪ੍ਰੋਤ ਨੇ, ਔਰ ਅਸੀਂ ਉਹਨਾਂ ਤੋਂ ਹਮੇਸ਼ਾ ਜਿਹੜਾ ਇਹ ਤਵੱਕੋ ਵੀ ਕਰਦੇ ਹਾਂ, ਕਿਉਂਕਿ ਸਾਡਾ ਵੀ ਮਕਸਦ TV 84 ਦਾ ਪਲੇਟਫਾਰਮ, ਅਸੀਂ ਕਦੇ ਵੀ ਇਹ ਨਹੀਂ ਕਿਹਾ ਇਹ ਕਿਸੇ ਨੂੰ ਨਾ, ਖੁਦ ਕਿਸੇ ਨੇ ਪਹੁੰਚ ਨਾ ਕੀਤੀ ਹੋਏ ਵੱਖਰੀ ਗੱਲ ਹੈ। ਪਹਿਲੇ ਦਿਨ ਤੋਂ ਸਾਡੀ ਪਹੁੰਚ ਸੀ ਕਿ ਭਾਈ ਜਿਹੜੀ ਵੀ ਧਿਰ, ਇਹਦੇ ਤੇ ਕੋਈ ਨਹੀਂ ਹੈ ਕਿ ਵੀ ਪੰਥਕ ਪਲੇਟਫਾਰਮ ਹੈ, ਖਾਲਿਸਤਾਨ ਦੀ ਗੱਲ ਹੋਏਗੀ, ਹੋਰ ਮਸਲਿਆਂ ਦੇ ਵਿੱਚ ਕੋਈ ਮਰਿਆਦਾ ਦਾ ਝਗੜਾ ਹੈ, ਕੋਈ ਹੋਰ ਹੈ, ਇਸ ਦਾ ਅਸੀਂ ਹਿੱਸਾ ਨਹੀਂ ਬਣਨਾ। ਕਿਸੇ ਦੇ ਖਿਲਾਫ ਕੋਈ ਸਿਨਿਸਟਰ ਕੈਂਪੇਨ ਹੈ ਇੰਡੀਵਿਜੂਅਲੀ, ਹਾਂ ਕੋਈ ਵੀ ਚੀਜ਼ ਕਿਵੇਂ ਸਿੱਖ ਕੌਮ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ, ਕਿਵੇਂ ਸਾਡੇ ਖਾਲਿਸਤਾਨ ਦੇ ਕਨਸੈਪਟ ਨੂੰ ਪ੍ਰਭਾਵਿਤ ਕਰਦੀ ਹੈ, ਉਸ ਨੂੰ ਅਸੀਂ ਜ਼ਰੂਰ ਡਿਸਕਸ ਕਰਦੇ ਹਾਂ। ਸਾਡਾ ਉਹਨਾਂ ਨੇ ਸੱਚੋ ਸੱਚ ਪ੍ਰੋਗਰਾਮ ਦੇ ਵੀ ਸ਼ਲਾਘਾ ਕੀਤੀ ਹੈ। ਸਾਡੇ ਸਰ ਜਸਬੀਰ ਸਿੰਘ ਹੋਰਾਂ ਵਰਗੇ ਵੀਰ ਭੈਣਾਂ ਨੇ ਜਿਹੜੇ ਸਾਨੂੰ ਉਤਸ਼ਾਹਿਤ ਕਰਦੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਕਿ 24 ਘੰਟੇ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਬੈਸਟ ਅਸੀਂ ਸਿੱਖ ਸਪਿਨ ਤੋਂ, ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਸਭ ਦੇ ਸਾਹਮਣੇ ਜਿਹੜਾ ਉਹ ਹਾਜ਼ਰ ਕਰੀਏ। ਇਹ ਨਹੀਂ ਹੈ ਵੀ ਸਾਡਾ ਤਬਸਰਾ ਹਮੇਸ਼ਾ ਕਰੈਕਟ ਹੁੰਦਾ ਹੈ, ਹੋ ਸਕਦਾ ਹੈ ਇਹਦੇ ਬਾਵਜੂਦ ਕਿ ਸਾਡੀ ਕੋਸ਼ਿਸ਼ ਬਿਲਕੁਲ ਅਨਬਾਇਸ ਰਹਿਣ ਦੀ ਹੁੰਦੀ ਹੈ, ਇਹਦੇ ਬਾਵਜੂਦ ਕਿਸੇ ਨੂੰ ਕੋਈ ਬਾਇਸ ਨਜ਼ਰ ਆਉਂਦਾ ਹੋਏ, ਪਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਅਸੀਂ ਗੁਰੂ ਕਲਗੀਆਂ ਵਾਲੇ ਨੂੰ ਆਪਣਾ ਮੂੰਹ ਦਿਖਾਣਾ ਹੈ। ਜੇ ਇਸ ਕਾਜ਼ ਦੇ ਨਾਲ ਇਸ ਦੇ ਝੰਡਾ ਬਰਦਾਰ ਬਣ ਕੇ ਤੁਰੇ ਤੇ ਇਸ ਨੂੰ ਅਸੀਂ ਇਮਾਨਦਾਰੀ ਨਾਲ, ਜਿੰਨੀ ਵੀ ਸਤਿਗੁਰੂ ਨੇ ਯੋਗਤਾ ਦਿੱਤੀ ਹੈ ਉਹਨੂੰ, ਉਹਦੇ ਤੇ ਅਸੀਂ ਕੁਝ ਕਰ ਸਕਣ ਦੀ ਜੇ ਗੁਰੂ ਨੇ ਸਮਰੱਥਾ ਦਿੱਤੀ ਹੈ ਤੇ ਕਰਨ ਦਾ ਯਤਨ ਕਰਦੇ ਹਾਂ। ਔਰ ਸਰ ਜਸਬੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦਾ ਸੰਸਕਾਰ ਕੱਲ ਜਿਹੜਾ UK ਦੇ ਵਿੱਚ ਹੋਣਾ ਹੈ, ਔਰ ਇਸ ਦੇ ਸੰਬੰਧੀ ਕੱਲ 12 ਵਜੇ ਸੈਚਰਡੇ ਉਹਨਾਂ ਦਾ ਗੁਰੂ ਨਾਨਕ ਗੁਰਦੁਆਰਾ ਸਮੈਥਿਕ 'ਚ 9 ਵਜੇ ਉਹਨਾਂ ਦੀ ਦੇਹ ਨੂੰ ਜਿਹੜਾ ਉਹ ਆਮ ਸੰਗਤ ਦੇ ਦੀਦਾਰ ਲਈ ਰੱਖਿਆ ਜਾਏਗਾ, ਔਰ 12 ਤੋਂ 1 ਵਜੇ ਤੱਕ ਫਿਰ ਸੈਂਡਵੈਲ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ, ਔਰ 1 ਤੋਂ ਅੱਗੇ ਫਿਰ ਜਦੋਂ ਆ ਕੇ ਸਹਿਜ ਪਾਠ ਦਾ ਭੋਗ ਹੈ, ਅੰਤਮ ਅਰਦਾਸ ਹੈ, ਔਰ ਅੱਗੇ ਫਿਰ 2 ਘੰਟੇ ਆਲਮੋਸਟ ਜਿਹੜਾ ਉਹ ਯਾਦਗਾਰੀ ਸਮਾਗਮ ਹੈ, ਜਿਸ ਦੇ ਵਿੱਚ ਅੱਡ ਪੰਥਕ ਧਿਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ TV 84 ਵੱਲੋਂ ਵੀਰ ਮਨਵੀਰ ਸਿੰਘ ਜਿਹੜੇ ਨੇ ਉਹ ਆਲਰੇਡੀ ਉੱਥੇ ਗਏ ਨੇ ਕਿ ਉੱਥੋਂ ਜੇ ਪ੍ਰੋਪਰ ਲਾਈਵ ਸਾਨੂੰ YouTube ਜਿਹੜਾ ਉਹ ਲਿੰਕ ਮਿਲ ਜਾਂਦਾ ਤੇ ਅਸੀਂ TV 84 ਤੇ ਇਸ ਨੂੰ ਲਾਈਵ ਵੀ ਚਲਾਵਾਂਗੇ। ਔਰ ਅਸੀਂ, ਕਿਉਂਕਿ ਬੇਸ਼ੱਕ ਇਸ ਵੇਲੇ ਮਿਡਨਾਈਟ ਦਾ ਟਾਈਮ ਹੈ, ਕੋਈ ਸਾਡੇ UK ਵਾਲੇ ਵੀਰ ਭੈਣਾਂ ਸਵੇਰੇ ਉੱਠ ਕੇ ਦੇਖਦੇ ਹੋਣਗੇ, ਅਸੀਂ ਇਹ ਅਪੀਲ ਔਰ ਬੇਨਤੀ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਇਸ ਮੌਕੇ ਦੇ ਉੱਤੇ ਸ਼ਮੂਲੀਅਤ ਕੀਤੀ ਜਾਏ। ਔਰ ਇਸ ਦੇ ਨਾਲ ਜਿਹੜੀਆਂ ਐਕਟੀਵਿਟੀਜ਼ ਇੱਥੇ ਨੇ ਉਹਨਾਂ 'ਚ ਅਸੀਂ ਜਿਵੇਂ ਪਰਸੋਂ ਐਤਵਾਰ ਕਾਰ ਰੈਲੀ ਗੁਰਦੁਆਰਾ ਸਾਹਿਬ ਸਿੰਘ ਸਭਾ ਬ੍ਰੈਡਿਕ ਰੋਡ ਦੇ ਉੱਤੇ ਦੀਵਾਨ ਸਜੇਗਾ, ਔਰ ਉਸ ਤੋਂ ਬਾਅਦ ਦੁਪਹਿਰ 2 ਵਜੇ ਦੇ ਨੇੜੇ ਤੇੜੇ ਇੰਡੀਅਨ ਐਮਬੈਸੀ ਦੇ ਬਾਹਰ ਕਾਰ ਰੈਲੀ, ਔਰ ਜਿਹੜਾ ਇੱਕ ਇਫੈਕਟਿਵ ਰੈਲੀ ਵੀ, ਕਾਰਾਂ ਵੀ ਰੁਕਦੀਆਂ ਨੇ, ਫਿਰ ਐਡਰੈਸਿੰਗ ਸਿਸਟਮ ਵੀ ਹੋਏਗਾ। ਉਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਦੇ ਲਈ ਵੀ ਅਸੀਂ ਬੇਨਤੀ ਕਰਦੇ ਹਾਂ। ਔਰ 15 ਅਗਸਤ ਵਾਲੇ ਦਿਨ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਭਾਈ ਨਰਿੰਦਰ ਸਿੰਘ ਔਰ ਦੂਸਰੇ ਜਿਹੜੇ ਸਾਰੇ ਇਹਨਾਂ ਪ੍ਰੋਗਰਾਮਾਂ ਨੂੰ, ਕਿਉਂਕਿ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਇਸ ਵੇਲੇ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਖਾਲਿਸਤਾਨ ਦੇ ਪ੍ਰੋਜੈਕਟ ਨਾਲ ਜੁੜੇ ਹੋਏ ਹਰ ਪ੍ਰੋਗਰਾਮ ਨੂੰ ਸਪੋਰਟ ਕਰਦੀ ਹੈ। ਸਾਡੇ ਵੀਰ ਉਦਮ ਸਿੰਘ ਵੀ ਲੋਕਲੀ ਐਕਟਿਵ ਨੇ,
ਔਰ 15 ਤਰੀਕ ਨੂੰ ਇੰਡੀਅਨ ਐਮਬੈਸੀ ਦੇ ਬਾਹਰ ਵੀ ਜਿਹੜਾ ਹੈ ਉਹ ਪ੍ਰੋਟੈਸਟ ਰੱਖਿਆ ਹੋਇਆ ਹੈ। ਸੋ ਉਸ 'ਚ ਵੀ ਪਾਰਟਿਸਿਪੇਟ ਕਰਨ ਦੀ ਅਸੀਂ ਅਪੀਲ ਕਰਦੇ ਹਾਂ। ਦੇਖੋ, ਦੋ ਗੱਲਾਂ ਜਿਹੜਾ ਟੌਪਿਕ ਤੁਸੀਂ ਟੱਚ ਕੀਤਾ ਹੈ, ਅਸੀਂ ਕੱਲ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ। ਹਾਲਾਂ 2 ਘੰਟੇ ਆਲਮੋਸਟ 17 ਮਿੰਟ ਦੀ ਮੋਦੀ ਦੀ ਸਪੀਚ ਸੀ ਪਾਰਲੀਮੈਂਟ 'ਚ, ਔਰ ਹਿੰਦੂਤਵੀਆਂ ਵੱਲੋਂ ਆਪਣੇ ਮੀਡੀਆ ਦੇ ਵਿੱਚ ਉਛਲ ਕੇ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਜਿਹੜੀ ਲਾਲ ਬਹਾਦਰ ਸ਼ਾਸਤਰੀ ਦੀ ਸਪੀਚ ਸੀ ਪਾਰਲੀਮੈਂਟ, ਜਿਹੜਾ ਪ੍ਰਾਈਮ ਮਿਨਿਸਟਰ ਰਹੇ ਇੰਦਰਾ ਗਾਂਧੀ ਤੋਂ ਬਾਅਦ, ਨਹਿਰੂ ਤੋਂ ਬਾਅਦ, ਉਸ ਤੋਂ ਬਾਅਦ ਤਾਂ ਫਿਰ ਇੰਦਰਾ ਗਾਂਧੀ ਆ ਗਏ, ਕਿ ਉਹਦੀ ਸਪੀਚ 2 ਘੰਟੇ ਦੀ ਸੀ ਔਰ ਉਹਨੂੰ ਬੀਟ ਕੀਤਾ ਹੈ। ਸੋ ਉਹ ਤਾਂ ਇਹਦੇ ਤੇ ਹੀ ਜੰਪ ਕਰ ਰਹੇ ਨੇ। ਔਰ ਟੈਲੀਗ੍ਰਾਫ ਕੈਲਕਟਾ ਨੇ ਬਹੁਤ ਵਧੀਆ ਉਹਦਾ ਐਨਾਲਿਸਿਸ ਦਿੱਤਾ ਹੈ। ਜਿਵੇਂ ਜਦੋਂ ਮੋਦੀ ਨੇ ਆਲਮੋਸਟ 30-32 ਸੈਕਿੰਡ ਮਨੀਪੁਰ ਦੀਆਂ ਘਟਨਾਵਾਂ ਦੇ 80 ਦਿਨਾਂ ਬਾਅਦ ਜਿਹੜਾ ਹੈ ਉਹ 30-32 ਸੈਕਿੰਡ ਦਾ ਅਫਸੋਸ ਜ਼ਾਹਰ ਕੀਤਾ ਸੀ, ਤੇ ਟੈਲੀਗ੍ਰਾਫ ਨੇ ਆਪਣੇ ਫਰੰਟ ਪੇਜ ਤੇ ਬਹੁਤ ਸਾਰੇ ਜਿਹੜੇ ਮਗਰਮੱਛ ਨੇ, ਉਹਨਾਂ ਦੇ ਨਿੱਕੇ ਮਗਰਮੱਛ ਨਾਲ ਭਰਿਆ ਹੋਇਆ ਸੀ। ਉਹਦੇ ਮਗਰਮੱਛ ਦੀ ਅੱਖ ਚੋਂ ਅਥਰੂ ਥੱਲੇ ਡਿੱਗਦਾ ਦਿਖਾਇਆ ਸੀ, ਜਿਹਨੂੰ ਅਸੀਂ ਕ੍ਰੋਕੋਡਾਈਲ ਟੀਅਰ ਕਹਿੰਦੇ ਹਾਂ। ਔਰ ਮੈਂ ਹੁਣ ਦੇਖ ਰਿਹਾ ਸੀ ਕਿ ਵੀ ਇਹ ਜਿਹੜੀ ਉਹਦੀ ਸਪੀਚ ਜਿਹਦੇ 'ਚ ਉਹਨੇ ਸਿਰਫ ਮਨੀਪੁਰ ਦਾ ਜ਼ਿਕਰ 5 ਮਿੰਟ ਕੀਤਾ, ਉਹ ਵੀ ਅਖੀਰਲੇ ਜਾ ਕੇ 90 ਮਿੰਟ ਤੋਂ ਬਾਅਦ ਵੀ ਟੈਲੀਗ੍ਰਾਫ ਕੀ ਕਰੇਗਾ। ਤੇ ਟੈਲੀਗ੍ਰਾਫ ਨੇ ਉਸੇ ਹੀ ਫਰੰਟ ਪੇਜ ਤੇ ਕੀਤਾ ਹੈ ਕਿ ਅੰਗਰੇਜ਼ੀ ਦਾ ਅਖਬਾਰ ਔਰ ਬੜਾ ਪੁਰਾਣਾ ਬ੍ਰਿਟਿਸ਼ ਪੀਰੀਅਡ ਤੋਂ ਔਰ ਬੜਾ ਪਪੂਲਰ, ਉਹਨਾਂ ਨੇ ਲਿਖਿਆ ਬਲਾ 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 ਬਲਾ, ਥੱਲੇ ਜਾ ਕੇ ਫਿਰ ਇੱਕ ਥਾਂ ਤੇ 2 ਲਾਈਨਾਂ ਜਿਹੜੀਆਂ ਦਿੱਤੀਆਂ ਨੇ ਮਨੀਪੁਰ, ਫਿਰ ਬਲਾ ਬਲਾ ਬਲਾ। ਮਤਲਬ ਇਹ ਹੈ ਕਿ ਉਹਨੇ ਜਿਹੜਾ 2 ਘੰਟੇ 17 ਮਿੰਟ ਜਾਂ ਜਿੰਨਾ ਵੀ ਉਹਦਾ ਐਡਰੈਸ ਹੈ, ਉਹ ਬਲਾ 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 ਤੋਂ ਬਿਨਾਂ ਕੁਝ ਨਹੀਂ ਹੈ। ਕਿਉਂਕਿ ਜਿਸ ਇਸ਼ੂ ਦੇ ਉੱਤੇ ਨੋ ਕੌਨਫੀਡੈਂਸ ਦਿੱਤਾ ਗਿਆ, ਜਿਸ ਦੇ ਉੱਤੇ ਡਿਬੇਟ ਹੋਈ ਮਨੀਪੁਰ ਦੇ ਉੱਤੇ, ਜੋ ਚੱਲ ਰਿਹਾ ਮਨੀਪੁਰ 'ਚ ਅਜੇ ਵੀ ਉੱਥੇ ਹਿੰਸਾ ਚੱਲ ਰਹੀ ਹੈ, ਔਰ ਉਸ ਸਾਰੇ ਦੇ ਬਾਵਜੂਦ ਉਸ ਨੇ, ਔਰ ਇਹਦੇ ਤੇ ਈਵਨ ਅੱਜ ਰਾਹੁਲ ਨੇ ਵੀ ਜਿਹੜੀ ਹੈ ਟਿੱਪਣੀ ਕੀਤੀ ਹੈ ਕਿ ਜੀ ਉਹ ਜੋਕ ਸੁਣਾ ਰਿਹਾ ਸੀ, ਚੁਟਕਲੇ ਸੁਣਾ ਰਿਹਾ ਸੀ, ਦੂਜੇ ਮਨੀਪੁਰ 'ਚ ਲੋਕਾਂ ਦੀਆਂ ਚੀਕਾਂ ਪੈ ਰਹੀਆਂ ਨੇ, ਲੋਕਾਂ ਨਾਲ ਕੀ ਵਾਪਰ ਰਿਹਾ, ਔਰ ਇਹ ਬਿਲਕੁਲ ਬਦ ਅਖਲਾਕੀ ਦੇ ਜੁਮਲੇ 'ਚ ਆ ਜਾਂਦਾ ਹੈ ਕਿ ਵੀ ਜਿਹੜੇ ਜਿੱਥੇ ਇੰਨੀ ਤਕਲੀਫ ਹੈ ਉਹਦੀ ਗੱਲ ਕਰਨ ਦੀ ਬਜਾਏ ਤੁਸੀਂ ਜਿਹੜਾ ਹੈ ਉਹ ਚੁਟਕਲੇ ਸੁਣਾ ਰਹੇ ਹੋ। ਪਰ ਇਹ ਵੀ ਸਾਡਾ ਵਿਸ਼ਾ ਨਹੀਂ ਹੈ ਅੱਜ ਦੀ ਵਿਚਾਰ ਦਾ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਇਹਨੂੰ ਬਲਾ 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 ਸਮਝਦੇ ਸੀ। ਪਰ ਅੱਜ ਜਦੋਂ ਮੇਰੇ ਧਿਆਨ 'ਚ ਆਇਆ, ਹਾਲਾਂ ਮੈਂ ਤਾਂ ਉਹ 2.25 ਘੰਟੇ ਵੇਸਟ ਨਹੀਂ ਕੀਤੇ ਕਿ ਵੀ ਇਹਨੂੰ ਸੁਣਾ, ਪਰ ਅੱਜ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਔਰ 1-2 ਬੜੇ ਸੀਰੀਅਸ ਟੀਵੀ ਸ਼ੋਜ਼ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਕਿ ਜੀ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਜੂਨ 84 ਦੇ ਅਕਾਲ ਤਖਤ ਤੇ ਹਮਲੇ ਦੀ ਗੱਲ ਕੀਤੀ ਹੈ, ਇਹਨੂੰ ਕਾਂਗਰਸ ਦੀ ਗਲਤੀ ਦੱਸਿਆ, ਔਰ ਇਸ ਦੇ ਉੱਤੇ ਫਿਰ ਜਿਹੜੀਆਂ ਨੇ ਬਹੁਤ ਸਾਰੀਆਂ ਕਿਆਸ ਰਾਈਆਂ ਕਿ ਜੀ ਇਹ ਮੋਦੀ ਦਾ, ਕਿ ਹਾਲਾਂ ਜੋ ਉਹਦਾ ਬਲਾ 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 ਹੈ 2.5 ਘੰਟੇ ਦਾ ਆਲਮੋਸਟ, ਉਹ ਹਰ ਇੱਕ ਨੇ ਕਿਹਾ ਵੀ ਉਹ ਪੋਸਚਰਿੰਗ ਹੈ 2024 ਦੀਆਂ ਚੋਣਾਂ ਦੇ ਲਈ, ਕਿ ਵੀ ਉਹਨੇ, ਕਿਉਂਕਿ ਉਹ ਸਾਰਾ ਹੀ ਜਿਹੜਾ ਉਸ ਦਾ ਸੀ ਆਪਣੀਆਂ ਸੋ ਕਾਲਡ ਪ੍ਰਾਪਤੀਆਂ ਗਿਣਾਉਣਾ, ਤੇ ਕਾਂਗਰਸ ਹਕੂਮਤ ਜਿਹਨੂੰ 75 ਸਾਲ ਹੀ ਕਹੇ ਜਾਂਦਾ, ਉਹਦੇ 'ਚੋਂ ਭੁੱਲ ਜਾਂਦਾ ਹੈ ਕਿ ਵੀ ਉਹਦੇ 'ਚ 9 ਸਾਲ ਇਹਦੇ ਆਪਣੇ ਵੀ ਨੇ, ਆਲਮੋਸਟ ਜਿਹੜਾ 7 ਸਾਲ ਵਾਜਪਾਈ ਦੇ ਵੀ ਸੀ, 5 ਸਾਲ ਪੂਰੇ, ਫਿਰ ਇੱਕ ਵਾਰ 13 ਮਹੀਨੇ, ਇੱਕ ਵਾਰੀ 13 ਦਿਨ, ਆਲਮੋਸਟ 6.5 ਸਾਲ। ਇਸ ਤੋਂ ਇਲਾਵਾ ਵੀਪੀ ਸਿੰਘ ਦੀ ਸਰਕਾਰ ਦਾ ਵੀ ਟਾਈਮ ਹੈ, ਇਸ ਤੋਂ ਇਲਾਵਾ ਚਰਨ ਸਿੰਘ ਵੀ, ਚੰਦਰ ਸ਼ੇਖਰ ਵੀ, ਔਰ ਆਈਕੇ ਗੁਜਰਾਲ ਵੀ ਜਿਹੜਾ ਉਹ ਸਾਰੇ ਚ ਰਿਹਾ। ਪਰ ਜਦੋਂ ਤੁਸੀਂ ਮਿੱਥ ਹੀ ਲਿਆ ਵੀ ਕਿਸੇ ਦੇ ਲਈ ਕਿਸੇ ਨੂੰ ਤੁਸੀਂ ਦੋਸ਼ ਆਰੋਪਣ ਕਰਨਾ ਔਰ ਆਪਣੇ ਆਪ ਨੂੰ ਤੁਸੀਂ ਬਿਲਕੁਲ ਕਲੀਨ ਰੱਖਣਾ, ਸੋ ਇਸ ਪਾਰਟ ਚੋਂ ਸਿੱਖ ਫੈਕਟਰ ਨੂੰ ਕਿਵੇਂ ਸਾਡੇ ਜਿਹੜੇ ਪੋਲੀਟੀਕਲੀ ਨਾਈਵ ਜਾਂ ਜਦੋਂ ਅਸੀਂ ਅਨਾੜੀ ਕਹਿੰਦੇ ਆ, ਉਹਨਾਂ 'ਚ ਇੱਕ ਤਬਕਾ ਤਾਂ ਰੈਂਟਾ ਸਿੱਖਾਂ ਦਾ, ਉਹਨਾਂ ਨੇ ਤਾਂ ਕੋਈ ਵੀ ਉਹ ਉੱਤੇ ਮਾਲਕ ਵੱਲ ਦੇਖਣਾ ਹੁੰਦਾ ਕਿ ਵੀ ਜੇ ਉਹਨੇ ਮੂੰਹ 'ਚੋਂ ਆਵਾਜ਼ ਕੱਢੀ ਤਾਂ ਇਹਨਾਂ ਨੇ ਚੀਖਾਂ ਮਾਰਨੀਆਂ, ਤੇ ਜੇ ਉਹਨੇ ਚੀਕ ਮਾਰੀ ਤਾਂ ਇਹਨਾਂ ਨੇ ਕੱਪੜੇ ਪਾੜ ਦੇਣੇ ਨੇ ਆਪਣੇ। ਇਹ ਕਲਾਸ ਤਾਂ ਹੁੰਦੀ ਹੈ, ਇਹੀ ਹੁੰਦਾ। ਤੁਸੀਂ ਜਿਹੜਾ ਉਹ ਦੇਖੋ ਆਕਾ ਹਜ਼ੂਰ ਜਾਂ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਫਿਰ ਆਕਾ ਹਜ਼ੂਰ ਕੀ ਕਰ ਰਹੇ ਨੇ, ਉਸ ਦੇ ਉੱਤੇ ਜੰਪ ਕਰਨਾ ਹੁੰਦਾ। ਪਰ ਮੈਨੂੰ ਹੈਰਾਨੀ ਹੋਈ ਵੀ ਕੁਝ ਜਿਹੜੇ ਲੈਫਟਿਸਟ ਬਿਰਤੀ ਦੇ ਲੋਕ ਜਾਂ ਪੱਤਰਕਾਰ ਜਿਹੜੇ
ਹਰ ਵਾਲ ਦੀ ਖੱਲ ਲਾਉਂਦੇ ਨੇ, ਫਿਰ ਖੱਲ ਚੋਂ ਵਾਲ ਲੱਭਦੇ ਨੇ, ਫਿਰ ਉਸ ਵਾਲ ਦੀ ਵੀ ਖੱਲ ਲਾਉਂਦੇ ਨੇ। ਉਹਨਾਂ ਚੋਂ ਇੱਕ ਜਗਤਾਰ ਸਿੰਘ ਜਰਨਲਿਸਟ ਹੈ ਜਿਹੜਾ UNI ਦੇ ਨਾਲ ਵੀ ਸੀ, ਕਿਸੇ ਜ਼ਮਾਨੇ ਸ਼ਾਇਦ ਇੰਡੀਅਨ ਐਕਸਪ੍ਰੈਸ ਵੀ ਸੀ, ਔਰ ਸੰਤ ਪਿੰਡਾਂ ਵਾਲਿਆਂ ਨਾਲ ਆਪਣੀ ਨੇੜਤਾ ਦਾ ਜਿਹੜੇ ਦਾਅਵਾ ਕਰਨ ਵਾਲੇ 2-3 ਪੱਤਰਕਾਰ ਨੇ, ਦਲਬੀਰ ਸਿੰਘ ਉਹਨਾਂ ਦੇ ਨਾਲ, ਜਗਤਾਰ ਸਿੰਘ ਵੀ, ਉਹਨੇ ਕਿਤਾਬ ਵੀ ਜਿਹੜੀ ਹੈ ਲਿਖੀ ਹੈ ਸ਼ਾਇਦ 2011 ਦੇ ਵਿੱਚ ਜਾਂ ਕੋਈ ਉਹਨਾਂ ਦੀ ਕਿਤਾਬ ਕਿ ਉਹਦੇ ਤੇ ਵੀ ਉਹੀ ਸੀ ਕਿ ਖਾਲਿਸਤਾਨ ਜਿਹੜੀ ਹੈ ਉਹ ਇਹ ਨੌਨ ਮੂਵਮੈਂਟ ਹੈ। ਲੇਕਿਨ ਫਿਰ ਵੀ ਕਿਉਂਕਿ ਹੁਣ ਉਹ ਆਪਣੀ ਰੈਗੂਲਰ ਕਿਸੇ ਲਈ ਤਾਂ ਨਹੀਂ ਕਰਦੇ, ਓਪਨ ਫ੍ਰੀਲੈਂਸਰ ਵਾਂਗ BBC ਤੇ ਵੀ ਇੰਟਰਵਿਊ ਹੁੰਦਾ ਹੈ, ਦੂਸਰੇ ਵੀ ਹੁੰਦਾ ਹੈ। ਸੋ ਇੱਕ TV ਚੈਨਲ ਤੇ ਮੈਂ ਦੇਖ ਰਿਹਾ ਸੀ ਕਿ ਵੀ ਇਹ ਦੋ ਜਿਹੜੇ ਨੇ, ਇੱਕ ਹਮੀਦ ਸਿੰਘ ਨੇ, ਉਹ ਸਿੱਖ ਹਲਕਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਸੰਘਰਸ਼ ਪੱਖੀ ਵੀ ਜਾਣੇ ਜਾਂਦੇ ਨੇ, ਔਰ ਉਹ ਸਿੱਖ ਨੁਕਤਾ ਨਿਗਾਹ ਤੋਂ ਉਹ ਸਾਰੀ ਗੱਲਬਾਤ ਨੂੰ ਦੇਖਦੇ ਨੇ, ਗੁਫ਼ਤਗੂ ਨੂੰ ਦੇਖਦੇ ਨੇ। ਔਰ ਉਹਨਾਂ ਦਾ ਇੱਕ TV ਚੈਨਲ ਦੇ ਉੱਤੇ ਜਿਹੜਾ ਇਹ ਦੋਨਾਂ ਨੂੰ ਹੀ ਉਹਨਾਂ ਨੇ ਲਿਆ ਹੋਇਆ ਸੀ। ਔਰ ਮੈਂ ਉਸ ਤੋਂ ਮੈਨੂੰ ਅੰਦਾਜ਼ਾ ਹੋਇਆ। ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਜਿਹੜੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਦੇਖੋ ਹੁਣ ਤੱਕ ਜੇ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀ ਪਾਰਲੀਮੈਂਟ ਦੇ ਵਿੱਚ, ਤੇ ਨਵੰਬਰ 84 ਦਾ ਹੀ ਜ਼ਿਕਰ ਹੁੰਦਾ ਰਿਹਾ ਵੀ ਹੁਣ ਤੱਕ ਜੂਨ 84 ਦੇ ਲਈ ਕਿਸੇ ਨੇ ਰਿਗਰੈਟ ਨਹੀਂ ਕੀਤਾ। ਲੇਕਿਨ ਦੇਖੋ ਜੀ ਮੋਦੀ, ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਆਪਣਾ ਜਿਹੜਾ ਉਹ ਤਬਸਰਾ ਦਿਆਂ ਕਿ ਮੋਦੀ ਨੇ ਕਿਹਾ ਕੀ, ਕਿਉਂਕਿ ਉਹ ਲੰਬੀ ਫਰਿਸ਼ਤ ਗਿਣਾ ਰਿਹਾ ਸੀ ਉਸ ਸਾਰੇ ਚ ਕਿ ਜੀ ਕਾਂਗਰਸ ਨੇ ਕੀ ਗੁਨਾਹ ਕੀਤੇ, ਤੁਹਾਡੀਆਂ ਨੀਤੀਆਂ ਕੀ ਸੀ, ਅਸੀਂ 9 ਸਾਲ ਕੀ ਕੀਤਾ। ਔਰ ਉਸ ਕੰਟੈਕਸਟ ਦੇ ਵਿੱਚ ਜ਼ਾਹਰ ਹੈ ਕਿਉਂਕਿ ਜ਼ਿਕਰ ਮਨੀਪੁਰ ਦੇ ਵਿੱਚ ਫੇਲਿਅਰ ਦਾ ਹੋ ਰਿਹਾ, ਜਿਹਦੇ ਬਾਰੇ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੇ ਕਿਹਾ ਜੀ ਕਿ ਡਬਲ ਇੰਜਨ ਦੀ ਸਰਕਾਰ ਹੈ, ਉੱਥੇ ਵੀ ਤੁਹਾਡੀ ਹੈ ਮਨੀਪੁਰ 'ਚ। ਔਰ ਇੱਥੇ ਕਿਉਂਕਿ ਜਦੋਂ ਵੋਟਾਂ ਮੰਗਣ ਜਾਂਦੇ ਸੀ ਸਟੇਟ ਅਸੈਂਬਲੀਆਂ ਦੀਆਂ, ਤੇ ਉੱਥੇ ਲੋਕਾਂ ਨੂੰ ਇਹੀ ਕਹਿੰਦੇ ਨੇ ਜੀ ਇੱਥੇ ਵੀ ਸਾਡੀ ਪਾਰਟੀ ਦੀ ਬਣਾ ਦਿਓ, ਡਬਲ ਇੰਜਨ ਦੀ ਸਰਕਾਰ ਹੋਏਗੀ, ਤੁਹਾਡੇ ਮਸਲੇ ਹੱਲ ਹੋਣਗੇ। ਹੁਣ ਮਨੀਪੁਰ 'ਚ ਤਾਂ BJP ਦੀ ਸਰਕਾਰ ਹੈ ਕਿ ਡਬਲ ਇੰਜਨ ਸਰਕਾਰ ਹੈ, ਔਰ ਉੱਥੇ ਤੁਸੀਂ ਬੁਰੀ ਤਰ੍ਹਾਂ ਫੇਲ ਹੀ ਨਹੀਂ ਹੋਏ। ਤੁਸੀਂ ਨਾ ਚੀਫ ਮਿਨਿਸਟਰ ਬਦਲ ਰਹੇ ਹੋ, ਨਾ ਹੀ ਜਿਹੜਾ ਉੱਥੇ ਵਾਇਲੈਂਸ ਜਾਂ ਜੋ ਚੱਲ ਰਿਹਾ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਨਾ ਹੀ ਉੱਥੇ ਮੋਦੀ ਨੇ ਵਿਜ਼ਿਟ ਕੀਤਾ, ਨਾ ਹੀ ਮੋਦੀ ਨੇ ਇੱਕ ਲਫ਼ਜ਼ ਵੀ ਮੂੰਹੋਂ ਫੁੱਟਿਆ। ਹੁਣ ਇਸ ਸਾਰੇ ਦੇ ਚੱਲਦੇ ਆ ਮੋਦੀ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਅਖੀਰਲੇ ਦਿਨ ਨੋ ਕੌਨਫੀਡੈਂਸ ਮੋਸ਼ਨ ਦੀ ਡਿਸਕਸ਼ਨ ਦੇ ਆਉਂਦਾ ਹੈ। ਔਰ ਉਹ ਜਿਹੜਾ ਬਾਕੀ ਤਾਂ ਬਲਾ ਹੀ ਹੈ, ਪਰ ਜਿਹੜੇ 3 ਉਹਨੇ ਇਹ ਕਾਂਗਰਸ ਦੇ ਸਿਰ ਦੇ ਉੱਤੇ ਕਿ ਜੀ ਤੁਹਾਡੀ ਸਰਕਾਰ ਦੀ ਵੱਡੀ ਫੇਲਿਅਰ, ਔਰ ਉਹਦੇ ਚੋਂ 2 ਜਿਹੜੇ ਨੇ ਉਹ ਨਾਰਥ ਈਸਟ ਦੀ ਪੋਲਿਟਿਕਸ ਨਾਲ ਸੰਬੰਧਿਤ ਨੇ। ਇੱਕ ਜਿਹਦੇ ਚ ਉਹਨੇ ਜਿਹੜਾ ਅਕਾਲ ਤਖਤ ਤੇ ਅਟੈਕ, ਔਰ ਕਿਉਂਕਿ ਲਫ਼ਜ਼ ਵੀ ਉਹਨੇ ਅਕਾਲ ਤਖਤ ਤੇ ਅਟੈਕ ਦਾ ਕੀਤਾ, ਇਸ ਲਈ ਉਹਦੀ ਥੋੜੀ ਬਹੁਤ ਅਹਿਮੀਅਤ ਵੀ ਹੈ। ਇਹ ਨਹੀਂ ਹੈ ਕਿ ਬਈ ਇਹ ਪਹਿਲਾਂ ਕਿਸੇ ਨੇ ਵੀ, ਅਦਰਵਾਈਜ਼ ਤਾਂ ਆਪਣੇ ਵੀ ਜਿਹੜੇ ਨੇ ਉਹ ਬਲੂ ਸਟਾਰ ਕਰੀ ਜਾਂਦੇ ਨੇ। ਔਰ ਹੁਣ ਤੱਕ ਕਿਸੇ ਵੀ ਹੈਡ ਆਫ ਸਟੇਟ ਨੇ ਇੰਡੀਆ 'ਚ, ਇਵਨ ਇਨਕਲੂਡਿੰਗ ਮਨਮੋਹਨ ਸਿੰਘ, ਜੂਨ 84 ਦੀ ਜਿਹੜਾ ਉਸ ਨੂੰ ਨਾ ਗਲਤੀ ਮੰਨਿਆ, ਨਾ ਗਲਤੀ ਕਿਹਾ, ਤੇ ਨਾ ਹੀ ਉਸ ਦੇ ਲਈ ਕਦੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ, ਰਾਦਰ ਉਹਨੂੰ ਡਿਫੈਂਡ ਕਰਨ ਤੇ ਹੀ ਰਹੇ। ਹੁਣ ਇਸ ਸਭ ਦੇ ਚੱਲਦੇ ਆ ਮੋਦੀ ਨੇ ਪਹਿਲਾਂ ਤਾਂ ਇਹ ਗਿਣਾਇਆ ਕਿ 1962 ਦੇ ਵਿੱਚ ਜਦੋਂ ਚੀਨ ਉੱਤਰ ਪੂਰਬ ਦੇ ਵਿੱਚ ਆਇਆ ਤੇ ਕਿਵੇਂ ਨਹਿਰੂ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਨਾਰਥ ਈਸਟ ਨੂੰ ਅਬੰਡਨ ਕਰ ਦਿੱਤਾ ਕਿ ਈਵਨ ਦਫ਼ਤਰਾਂ ਦੇ ਰਿਕਾਰਡ ਜਲਾ ਦਿੱਤੇ ਗਏ, ਔਰ ਅਸਾਮ ਤੱਕ ਰੇਡੀਓ ਮੈਸੇਜ ਦਿੱਤਾ ਗਿਆ ਕਿ ਜੀ ਅਸੀਂ ਕੁਝ ਨਹੀਂ ਹੁਣ ਕਰ ਸਕਦੇ, ਤੁਸੀਂ ਆਪਣੇ ਹਾਲ ਤੇ ਹੀ ਹੋ। ਯਾਨੀ ਕਿ ਉਹਨੇ ਸਰੈਂਡਰ ਕਰ ਦਿੱਤਾ ਸੀ ਆਲਮੋਸਟ ਨਾਰਥ। ਔਰ ਇਹ ਗੱਲ ਗਲਤ ਨਹੀਂ ਹੈ, ਇਹ ਬਿਲਕੁਲ ਠੀਕ ਹੈ। ਨਹਿਰੂ ਨੇ ਜਿਹੜਾ ਇਸ ਤੇ ਪੈਗਾਮ ਵੀ ਦਿੱਤਾ ਸੀ, ਔਰ ਉਹ ਬਿਲਕੁਲ। ਔਰ ਜਦੋਂ ਅਸੀਂ ਅੱਜ ਸਾਊਥ ਤਿੱਬਤ ਜਿਹਨੂੰ ਚੀਨ ਕਹਿੰਦਾ, ਅਰੁਣਾਚਲ ਕਹਿੰਦੇ ਨੇ, ਉਸ ਦੀ ਗੱਲ ਕਰੀਏ ਤੇ ਉਹ ਤਾਂ ਉਹਦੀ ਕੈਪੀਟਲ ਤੱਕ ਆ ਕੇ ਚੀਨ ਦੀ ਫੌਜ ਉੱਥੋਂ ਮੁੜੀ ਹੈ। ਨਾਰਥ ਈਸਟ ਤਾਂ ਇਹਨਾਂ ਨੇ ਅਬੰਡਨ ਕਰ ਦਿੱਤਾ ਸੀ। ਉਹ ਤਾਂ ਚਾਈਨਾ ਨੇ ਜਿੰਨਾ ਕੁ ਲੈਣਾ ਸੀ ਹਿੱਸਾ ਉਹਨਾਂ ਕੁ ਲੈ ਕੇ ਜਿਹੜਾ ਉਹਨਾਂ ਨੇ ਵਨ ਸਾਈਡਡ ਆਪਣੇ ਤੌਰ ਤੇ ਹੀ ਸੀਜ਼ਫਾਇਰ ਦਾ ਐਲਾਨ ਕੀਤਾ ਸੀ। ਅਦਰਵਾਈਜ਼ ਚਾਈਨਾ ਨੂੰ ਕੋਈ ਰੋਕਿਆ ਨਹੀਂ ਸੀ। ਫੌਜ ਤਾਂ ਇਹਦਾ ਕਜ਼ਨ ਕਾਲ ਜਿਹੜਾ ਉਹ ਡਾਇਰੀਆ ਕਰਵਾ ਕੇ ਹਸਪਤਾਲ 'ਚ ਦਾਖਲ ਸੀ, ਮਿਲਟਰੀ ਹਸਪੀਟਲ 'ਚ, ਔਰ ਇਹ ਸਭ ਅਬੰਡਨ ਕਰਕੇ ਆ ਗਏ ਸੀ। ਉਹਨੇ ਕਿਹਾ ਜੀ ਇਹ ਤੁਹਾਡੀ ਸਰਕਾਰ ਨੇ, ਨਹਿਰੂ ਨੇ ਜਿਹੜਾ ਉਹ ਅਬੰਡਨ ਕੀਤਾ। ਫਿਰ ਜਿਹੜੀਆਂ 2 ਦੂਸਰੀਆਂ ਗਲਤੀਆਂ ਜਾਂ ਉਹਨਾਂ ਦੇ ਬਲੰਡਰ ਕਾਂਗਰਸ ਦੇ ਗਿਣਾਏ, ਉਹ ਦੋਨੋਂ ਹੀ ਇੰਦਰਾ ਗਾਂਧੀ ਦੇ ਖਾਤੇ 'ਚ। ਇੱਕ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਿਹੜੀਆਂ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਬਾਅਦ 'ਚ ਕ੍ਰੀਏਟ ਕੀਤੀਆਂ ਨੇ, ਅਰੁਣਾਚਲ
ਜਾਂ ਤ੍ਰਿਪੁਰਾ ਜਾਂ ਮਿਜ਼ੋਰਮ ਜਾਂ ਨਾਗਾਲੈਂਡ ਜਾਂ ਮਨੀਪੁਰ ਦਾ ਵੀ ਇੱਕ ਹਿੱਸਾ ਹੈ। ਇਹ ਸਾਰੇ ਅਸਲ 'ਚ ਅਸਾਮ ਦਾ ਹੀ ਹਿੱਸਾ ਸੀ। ਇਹਨੂੰ ਅਸਮ ਕਹਿੰਦੇ ਨੇ ਅਸੀਂ, ਕਿਉਂਕਿ ਪ੍ਰੋਨਾਊਂਸ ਅਸਾਮ ਵੀ ਹੁੰਦਾ ਹੈ। ਬਿਲਕੁਲ ਇਹੀ ਸੀ। ਔਰ ਇਸ ਦੇ ਵਿੱਚ ਕਿਉਂਕਿ ਇਹ ਬ੍ਰਿਟਿਸ਼ ਪੀਰੀਅਡ ਦੀ ਲੈਗੇਸੀ ਵੀ ਸੀ, ਇਹ ਉਹਨਾਂ ਦਾ ਇੱਕ ਆਪਣੀ ਹਿਸਟਰੀ ਹੈ ਕਿ ਟਰਾਈਬਲਸ ਦੀਆਂ ਕੁਝ ਬੈਲਟਸ ਨੂੰ ਉਹਨਾਂ ਨੇ ਖੁਦ ਮੁਖਤਾਰ ਮੰਨਿਆ ਹੋਇਆ ਸੀ, ਕਿਉਂਕਿ ਨਾਗੇ ਫੀਅਰਸਲੀ ਜਿਹੜੇ ਨੇ ਉਹ ਬ੍ਰਿਟਿਸ਼ ਦੇ ਖਿਲਾਫ ਵੀ ਲੜੇ ਸੀ। ਫਿਰ ਅੰਗਰੇਜ਼ਾਂ ਨੇ ਕਈ ਥਾਵਾਂ ਦੇ ਉੱਤੇ ਇੱਕ ਕਬੀਲੇ ਨੂੰ ਦੂਜੇ ਦੇ ਅਗੇਂਸਟ ਪਿੱਟ ਕਰਨ ਦੇ ਲਈ ਵੀ ਨੀਤੀ ਵਰਤੀ ਸੀ, ਜਿਹੜੀ ਹੁਣ ਅਸੀਂ ਮਨੀਪੁਰ ਦਾ ਕਲੈਸ਼ ਵੀ ਦੇਖ ਰਹੇ ਹਾਂ ਕਿ ਮੈਤਾਈ ਕਬੀਲਾ ਜਿਹੜਾ ਮਨੀਪੁਰ ਦੀ ਵੈਲੀ 'ਚ ਹੈ, ਔਰ ਕੁਕੀ ਔਰ ਨਾਗਾ ਕਬੀਲੇ ਜਿਹੜੇ ਕਿ ਉਹਨਾਂ ਦੇ ਪਹਾੜੀ ਰੀਜਨ 'ਚ ਨੇ। ਅਸਲ 'ਚ ਇਹ ਮਾਈਤਾਈ ਜਿਹੜੇ ਕਬੀਲੇ ਨੇ ਇਹ ਨਾਗਿਆਂ ਦੇ ਹਮਲੇ ਦਾ ਸ਼ਿਕਾਰ ਹੁੰਦੇ ਸੀ, ਤੇ ਇਹਨਾਂ ਨੂੰ ਕਾਊਂਟਰ ਕਰਨ ਲਈ ਮਨੀਪੁਰ ਦੇ ਰਾਜੇ ਰਾਹੀਂ ਇਹਨਾਂ ਨੇ ਹੀ ਇਹ ਜਿਹੜੇ ਦੂਸਰੇ ਨੇ ਕੁੱਕੀ ਕਬੀਲੇ ਵਾਲਿਆਂ ਨੂੰ ਇਹਨਾਂ ਨੂੰ ਡਿਫੈਂਡ ਕਰਨ ਲਈ ਲਿਆਂਦਾ ਸੀ ਮਨੀਪੁਰ ਦੇ ਰਾਜੇ ਨੇ। ਔਰ ਕਿਉਂਕਿ ਇਹਨਾਂ 'ਚੋਂ ਬਹੁਤ ਸਾਰਿਆਂ ਦਾ ਰੀਜਨ ਜਿਹੜਾ ਅੱਜ ਨੂੰ ਮਿਆਂਮਾਰ ਕਿਹਾ ਜਾਂਦਾ ਹੈ, ਪਹਿਲਾਂ ਬਰਮਾ ਕਿਹਾ ਜਾਂਦਾ ਸੀ, ਉਹਦੇ 'ਚੋਂ ਹੈ। ਸੋ ਇਹ ਇੱਕ ਬੜੀ ਕੰਪਲੈਕਸ ਹਿਸਟਰੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਸ਼ਾਸਤਰੀ 1965 ਦੀ ਭਾਰਤ ਪਾਕਿਸਤਾਨ ਦੀ ਜੰਗ ਵੇਲੇ ਜਿਹੜਾ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਸੀ, ਫਿਰ ਸੋਵੀਅਤ ਯੂਨੀਅਨ ਕੋਸਿਗਨ ਉਹਨਾਂ ਦਾ ਪ੍ਰੈਜ਼ੀਡੈਂਟ ਸੀ, ਉਹਨੇ ਐਫਰਟ ਕਰਨ ਦੇ ਲਈ ਕਿ ਜੀ ਨਹੀਂ ਭਾਰਤ ਪਾਕਿਸਤਾਨ ਆਪਸੀ ਜਿਹੜਾ ਉਹ ਸਮਝੌਤਾ ਹੋਣਾ ਚਾਹੀਦਾ, ਜੰਗਬੰਦੀ ਹੋਏ ਦੂਜਾ ਹੋਏ। ਉਸ ਨੇ ਤਾਸ਼ਕੰਦ ਦੇ ਵਿੱਚ ਮੀਟਿੰਗ ਸੱਦੀ ਸੀ। ਹੁਣ ਤਾਸ਼ਕੰਦ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਹੁਣ ਤਾਂ ਅੱਡ ਜਿਹੜਾ ਸ਼ਾਇਦ ਅਜ਼ਰਬਾਈਜਾਨ 'ਚ ਹੈ ਜਾਂ ਕਿਹਦੇ 'ਚ ਹੈ। ਔਰ ਉੱਥੇ ਲਾਲ ਬਹਾਦਰ ਸ਼ਾਸਤਰੀ ਗਿਆ, ਔਰ ਜਿਹੜਾ ਇਹਨਾਂ ਦਾ ਸਮਝੌਤਾ ਭਾਰਤ ਪਾਕਿਸਤਾਨ, ਇਧਰੋਂ ਅਯੂਬ ਖਾਨ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਫੌਜੀ ਮੁਖੀ ਵੀ ਸੀ, ਔਰ ਉਹ ਤਾਸ਼ਕੰਦ ਸਮਝੌਤਾ ਹੋਇਆ, ਉਸ ਤੇ ਦਸਤਖਤ ਕੀਤੇ ਗਏ। ਲੇਕਿਨ ਲਾਲ ਬਹਾਦਰ ਸ਼ਾਸਤਰੀ ਕਦੇ ਵੀ ਤਾਸ਼ਕੰਦ ਤੋਂ ਵਾਪਸ ਨਹੀਂ ਆਇਆ। ਜਿੱਦਣ ਸਮਝੌਤਾ ਦਿਨੇ ਹੋਇਆ ਉਦੋਂ ਹੀ ਰਾਤ ਸ਼ਾਸਤਰੀ ਦੀ ਮੌਤ ਹੋ ਗਈ ਜੀ। ਔਰ ਕਿਹਾ ਗਿਆ ਜੀ ਹਾਰਟ ਅਟੈਕ, ਕਿਸੇ ਨੇ ਕਿਹਾ ਜੀ ਖੁਸ਼ੀ ਦੇ ਵਿੱਚ ਉਹ ਹਾਰਟ ਅਟੈਕ ਹੋ ਗਿਆ, ਕਿਸੇ ਨੇ ਕਿਹਾ ਜੀ ਉਹਨੇ ਆਪਣੀ ਘਰ ਵਾਲੀ ਲਲਿਤਾ ਪਵਾਰ ਨੂੰ ਕਾਲ ਕਰਕੇ ਪੁੱਛਿਆ ਕਿ ਦੇਸ਼ ਵਾਸੀ ਕਿਵੇਂ ਮਹਿਸੂਸ ਕਰਦੇ ਨੇ। ਉਹਨਾਂ ਨੇ ਕਿਹਾ ਜੀ ਬਹੁਤ ਗੁੱਸਾ ਹੈ ਉਹਨਾਂ 'ਚ ਕਿ ਜੀ ਤੁਸੀਂ ਜਿੱਤੇ ਇਲਾਕੇ ਵਾਪਸ ਕਰ। ਹਾਲਾਂਕਿ ਬਹੁਤਾ ਜਿੱਤਣ ਵਾਲਾ ਕੰਮ ਹੈ ਨਹੀਂ ਸੀ, 65 ਦੀ ਲੜਾਈ ਇੱਕ ਇਕੁਲਾਈਜ਼ਰ ਹੀ ਸੀ। ਲੇਕਿਨ ਇਸ ਸਭ ਦੇ ਬਾਵਜੂਦ ਸ਼ਾਸਤਰੀ ਦੀ ਮੌਤ ਹਮੇਸ਼ਾ ਜਿਹੜੀ ਹੈ ਉਹ ਸ਼ੱਕ ਦੇ ਘੇਰੇ 'ਚ ਰਹੀ। ਮੇਰਾ ਖਿਆਲ ਹੈ ਸ਼ਾਇਦ 18 ਕੁ ਮਹੀਨੇ ਉਹ ਪ੍ਰਾਈਮ ਮਿਨਿਸਟਰ ਰਿਹਾ। ਔਰ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ 66 ਦੇ ਵਿੱਚ ਇੱਕ ਜਿਹੜਾ ਵਿੱਚੋਂ ਸਟਾਪ ਗੈਪ ਗੁਲਜ਼ਾਰੀ ਲਾਲ ਨੰਦਾ ਨੂੰ ਬਣਾਇਆ, GL ਨੰਦਾ, ਜਿਹਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਮ ਮਿਨਿਸਟਰ ਹੁੰਦੇ ਆ ਜਦੋਂ ਪੰਜਾਬੀ ਸੂਬਾ ਬਣਦਾ 1966 ਦੇ ਵਿੱਚ। ਲੇਕਿਨ ਫਿਰ ਇੰਦਰਾ ਗਾਂਧੀ ਬਣਦੀ। ਹੁਣ ਜਦੋਂ ਉਹ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ, ਨਾਰਥ ਈਸਟ ਦੇ ਵਿੱਚ ਜਿਹੜੇ ਨਾਗਿਆਂ ਦੀ ਸਟਰਗਲ ਵੀ ਪੂਰੇ ਸਿਖਰ ਤੇ ਸੀ, ਮੀਜ਼ੋ ਵੀ ਲੱਗੇ ਹੋਏ ਸੀ, ਦੂਜੇ ਟਰਾਈਬ ਵੀ ਲੱਗੇ ਹੋਏ ਸੀ। ਔਰ ਜਿਹੜਾ ਇਹ ਇਲਾਕਾ ਜਿਹੜਾ ਅੱਜ ਮਿਜ਼ੋਰਮ ਸਟੇਟ ਹੈ, ਅਸਾਮ ਦਾ ਹਿੱਸਾ ਸੀ, ਇਹਦੇ 'ਚ ਮੀਜ਼ੋ ਨੈਸ਼ਨਲ ਫਰੰਟ ਜਿਹੜੀ ਇੱਕ ਜੁਝਾਰੂ ਜਥੇਬੰਦੀ ਸੀ, ਉਹਨੇ ਬਹੁਤ ਸਾਰੇ ਜਿਹੜੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਸੀ। ਇਹਨਾਂ ਦੇ ਅਸਾਮ ਰਾਈਫਲਸ ਔਰ ਦੂਸਰਿਆਂ ਤੀਸਰਿਆਂ ਨੂੰ ਦੌੜਾ ਦਿੱਤਾ ਸੀ। ਸਿਰਫ ਉਹਨਾਂ ਦੀ ਇੱਕ ਥਾਂ ਦੇ ਉੱਤੇ ਹੀ ਅਸਾਮ ਰਾਈਫਲਸ ਨੇ ਉਹਨਾਂ ਦੀ ਜਿਹੜਾ ਹੈ ਉਹ ਆਪਣੀ ਥਾਂ ਰੱਖੀ ਹੋਈ ਸੀ। ਔਰ ਉਸ ਹਾਲਤ ਦੇ ਵਿੱਚ ਇੰਦਰਾ ਗਾਂਧੀ ਨੇ, ਜਦੋਂ ਅਸੀਂ 5 ਮਾਰਚ 1966 ਦੀ ਡੇਟ ਦੇਖਦੇ, ਹਵਾਈ ਹਮਲੇ ਕੀਤੇ ਸੀ, ਕਿ ਬੰਬ ਡ੍ਰੌਪਿੰਗ ਕੀਤੀ ਸੀ ਉਹਨਾਂ ਥਾਵਾਂ ਤੇ ਜਿੱਥੇ ਮੀਜ਼ੋ ਨੈਸ਼ਨਲ ਫਰੰਟ ਵਾਲੇ ਜਿਹੜੇ ਨੇ ਉਹ ਕਾਬਜ਼ ਸੀ। ਔਰ ਉਹ ਲਗਾਤਾਰ 2-3 ਦਿਨ ਉਹ ਬੰਬਿੰਗ ਹੁੰਦੀ ਰਹੀ, ਜਿਹੜੀ ਗੱਲ ਕਦੇ ਵੀ ਉਹਨਾਂ ਨੇ ਰੈਸਟ ਆਫ ਇੰਡੀਆ ਦੇ ਲੋਕਾਂ ਨੂੰ ਜਾਂ ਦੁਨੀਆ ਨੂੰ ਤਾਂ ਕੀ ਦੱਸਣੀ ਸੀ, ਕਦੇ ਐਡਮਿਟ ਨਹੀਂ ਸੀ ਕੀਤੀ। ਪਰ ਇਹ ਇੱਕ ਫੈਕਟ ਹੈ। ਔਰ ਉਹੀ ਪੀਰੀਅਡ ਸੀ ਕਿ ਵੀ ਫਿਰ ਉੱਥੋਂ ਜਿਹੜੀ ਮੀਜ਼ੋ ਨੈਸ਼ਨਲ ਫਰੰਟ ਦੇ ਜੁਝਾਰੂ ਉੱਥੋਂ ਨਿਕਲੇ। ਔਰ ਈਵਨ ਜਿਹੜਾ ਉਸ ਵੇਲੇ ਆਗੂ ਸੀ ਉਹਨਾਂ ਦਾ ਪੋਲੀਟੀਕਲ ਫਰੀडम ਜਿਹੜੇ ਮਿਜ਼ੋਰਮ ਦੇ ਮੰਗਦੇ ਸੀ, ਲਾਲ ਡੈਂਗਾ, ਉਹ UK ਆ ਗਿਆ ਸੀ, ਇਨ ਐਗਜ਼ਾਈਲ ਰਿਹਾ ਲੰਬਾ ਵਕਤ। ਫਿਰ ਜਦੋਂ ਮੁਰਾਰਜੀ ਦੇਸਾਈ ਪ੍ਰੈਜ਼ੀਡੈਂਟ ਬਣਿਆ, ਪ੍ਰਾਈਮ ਮਿਨਿਸਟਰ ਬਣਿਆ ਇੰਡੀਆ ਦਾ, ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਬਾਅਦ ਦੇ ਵਿੱਚ ਉਹਨਾਂ ਨਾਲ ਸਮਝੌਤੇ ਦੀ ਗੱਲਬਾਤ ਸ਼ੁਰੂ ਹੋਈ। ਔਰ 1986 ਦੇ ਵਿੱਚ, ਕਿਉਂਕਿ 1966 ਦੇ ਵਿੱਚ ਇਹ ਹਮਲਾ ਹੁੰਦਾ ਹੈ, 20 ਸਾਲ ਬਾਅਦ ਸਮਝੌਤਾ ਹੁੰਦਾ ਹੈ।
ਲਾਲ ਡੈਂਗਾ ਦੇ ਨਾਲ ਜੀ। ਔਰ ਉਹ ਚੀਫ ਮਿਨਿਸਟਰ ਬਣਦਾ ਉੱਥੇ। ਔਰ ਮਿਜ਼ੋਰਮ ਉਸ ਤੋਂ ਬਾਅਦ ਹੁਣ ਜਿਹੜਾ ਚਰਚਾ 'ਚ ਹੈ, ਕਿਉਂਕਿ ਮਿਜ਼ੋ ਕਬੀਲੇ ਕੁੱਕੀ ਕਬੀਲਿਆਂ ਦਾ ਸਾਥ ਦੇ ਰਹੇ ਨੇ। ਹੁਣ ਇਹਨੂੰ ਵੀ ਮੋਦੀ ਜਿਹੜਾ ਹੈ, ਨਹਿਰੂ ਦਾ 1962 'ਚ ਭੱਜ ਜਾਣਾ ਸਭ ਕੁਝ ਛੱਡ ਕੇ ਲੋਕਾਂ ਨੂੰ ਜਿਹੜਾ ਹੈ ਉਹ ਬਿਲਕੁਲ ਐਟ देयर ਓਨ ਮਰਸੀ ਛੱਡ ਦੇਣਾ। ਤੇ ਦੂਸਰਾ ਉਹਨੇ ਕਿਹਾ ਕਿ ਜੀ ਮਿਜ਼ੋਰਮ ਦੇ ਵਿੱਚ ਬੰਬਾਰਡਮੈਂਟ ਕਰਕੇ ਆਮ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੇ ਔਰ ਉਹਦੇ ਐਗਜ਼ੈਕਟ ਮੋਦੀ ਦੇ ਲਫ਼ਜ਼ ਨੇ ਕਿ 5 ਮਾਰਚ 1966 ਨੂੰ ਕਾਂਗਰਸ ਨੇ ਮਿਜ਼ੋਰਮ ਦੇ ਮਾਸੂਮ ਲੋਕਾਂ ਦੇ ਉੱਤੇ 에ਅਰ ਫੋਰਸ ਰਾਹੀਂ ਹਮਲਾ ਕੀਤਾ। ਮਿਜ਼ੋਰਮ ਦੇ ਲੋਕ ਅੱਜ ਵੀ ਉਸ ਭਿਆਨਕ ਦਿਨ ਦਾ ਦੁੱਖ ਮਨਾਉਂਦੇ ਨੇ। ਉਹਨਾਂ ਨੇ ਜਿਹੜਾ ਇਹ ਕਦੇ ਵੀ ਜਿਹੜਾ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਕੋਈ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਨਹੀਂ ਕੀਤਾ। ਔਰ ਕਾਂਗਰਸ ਨੇ ਇਸ ਗੱਲ ਨੂੰ ਮੁਲਕ ਦੇ ਲੋਕਾਂ ਤੋਂ ਛੁਪਾਇਆ। ਔਰ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸੀ। ਸੋ ਜਿਹੜਾ ਦੂਸਰਾ ਬਲੰਡਰ ਉਹਨੇ ਜ਼ਿਕਰ ਕੀਤਾ ਉਹ ਮਿਜ਼ੋਰਮ ਦੇ ਵਿੱਚ 5 ਮਾਰਚ 1966 ਦੀ 에ਅਰ ਬੰਬਿੰਗ ਸੀ। ਹੁਣ ਅਸੀਂ ਗੱਲ ਫਿਰ ਉਹ ਇੱਕਦਮ 1966 ਤੋਂ ਬਾਅਦ ਜੂਨ ਦੇ ਪਹਿਲੇ ਹਫਤੇ ਆ ਗਿਆ ਕਿ ਭਾਈ ਉਸੇ ਹੀ ਪ੍ਰਧਾਨ ਮੰਤਰੀ ਨੇ ਕਾਂਗਰਸ ਰਾਜ ਦੇ ਵੇਲੇ ਜੂਨ 84 ਜਿਹੜਾ ਅਕਾਲ ਤਖਤ ਦੇ ਉੱਤੇ ਹਮਲਾ ਕੀਤਾ। ਔਰ ਮੈਂ ਕਈ ਵਾਰੀ ਕੁਝ ਚੀਜ਼ਾਂ ਦੀ ਟਾਈਮ ਲਾਈਨ ਹੁੰਦੀ ਹੈ ਇਹ, ਕਿਉਂਕਿ ਅਸੀਂ ਕੱਲ੍ਹ ਹੀ ਜਦੋਂ ਜ਼ਿਕਰ ਕੀਤਾ, ਜਦੋਂ ਕਿ ਮੋਦੀ ਦੀ ਸਪੀਚ ਵੀ ਆਲਮੋਸਟ, ਕਿਉਂਕਿ ਇੱਥੋਂ ਜਿਹੜਾ ਦਿੱਲੀ ਦਾ ਟਾਈਮ 10.5 ਘੰਟੇ ਅੱਗੇ ਹੈ। ਇਨਫੈਕਟ ਜਿਹੜਾ ਵਕਤ ਆਲਮੋਸਟ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ ਸੀ, ਉਸੇ ਦਿਨ ਦਾ ਹੀ ਆਲਮੋਸਟ ਮੌਕੇ ਥੋੜਾ ਬਹੁਤ ਘੰਟਿਆਂ ਦਾ ਫਰਕ ਹੋਏਗਾ, ਮੋਦੀ ਜਿਹੜਾ ਹੈ ਪਾਰਲੀਮੈਂਟ 'ਚ ਖਲੋ ਕੇ ਇਹਨੂੰ ਬਲੰਡਰ ਮੰਨ ਰਿਹਾ ਸੀ ਕਿ ਜੀ ਇੰਡੀਅਨ ਸਟੇਟ ਨੇ ਅਕਾਲ ਤਖਤ ਤੇ ਹਮਲਾ। ਹਾਲਾਂ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਅਕਾਲ ਤਖਤ ਤੇ ਹਮਲਾ ਕਰਨ ਵਾਲੇ ਭਾਰਤੀ ਫੌਜੀ ਜਰਨੈਲ ਨੂੰ ਉਸੇ ਦਿਨ ਜਦੋਂ ਕਿ ਪ੍ਰਾਈਮ ਮਿਨਿਸਟਰ ਗੱਲ ਕਰ ਰਿਹਾ ਹੈ ਉਸ ਦਿਨ ਜਿਹੜਾ ਇੰਨੇ ਵਰੇ ਪਹਿਲਾਂ 1986 ਦੇ ਵਿੱਚ ਸਜ਼ਾ ਯਾਫਤਾ ਕੀਤਾ ਗਿਆ ਸੀ। ਹੁਣ ਇੱਥੇ ਇੱਕ ਉਹ ਰੁਕ ਜਾਂਦਾ ਹੈ, ਫਿਰ ਉਹ ਆਪਣੀ ਬਲਾ ਅੱਗੇ ਤੋਰਦਾ। ਹੁਣ ਇਹਨੂੰ ਪਹਿਲੀ ਗੱਲ, ਜਿਵੇਂ ਮੈਂ ਉਹਨਾਂ ਦੀ ਜਗਤਾਰ ਸਿੰਘ ਜਰਨਲਿਸਟ ਦੀ ਗੱਲ ਕੀਤੀ, ਉਹ ਇਹਨੂੰ ਬਹੁਤ ਵੱਡੀ ਗੱਲ ਕਹਿ ਰਿਹਾ। ਉਹ ਕਹਿੰਦਾ ਜੀ ਇਸ ਸਾਰੇ ਚੋਂ ਹੁਣ ਜਿਹੜੀ ਮੰਗ ਕਰਨੀ ਚਾਹੀਦੀ ਹੈ ਜਾਂ ਜਿਹੜਾ ਅੱਗੇ ਹੋਏ ਕਿ ਜੀ ਨਵੰਬਰ 84 ਲਈ ਤਾਂ ਮਾਫੀ ਮਨਮੋਹਨ ਸਿੰਘ ਨੇ ਮੰਗੀ ਸੀ ਕਿ ਜੂਨ 84 ਲਈ ਹੁਣ ਮੋਦੀ ਨੇ ਐਡਮਿਟ ਕਰ ਲਿਆ ਕਿ ਇਹ ਬਲੰਡਰ ਸੀ। ਬਲੰਡਰ ਤਾਂ ਜ਼ਾਹਰ ਹੈ ਕਿ ਕੋਈ ਕਾਂਗਰਸ ਨੇ ਤਾਂ ਨਹੀਂ ਹਮਲਾ ਕੀਤਾ, ਉਹ ਇੰਡੀਅਨ ਸਟੇਟ ਨੂੰ ਹੀ ਰਿਪਰੈਜ਼ੈਂਟ ਕਰਦੀ ਸੀ। ਸੋ ਇੰਡੀਅਨ ਸਟੇਟ ਦਾ ਬਲੰਡਰ ਸੀ ਔਰ ਮੋਦੀ ਜਿਹੜਾ ਹੈ ਸਟੇਟ ਦਾ ਹੈੱਡ ਹੋਣ ਦੇ ਨਾਤੇ ਇਸ ਦੇ ਉੱਤੇ ਮੁਆਫੀ ਮੰਗੇ। ਸੈਕੰਡਲੀ ਜਿਹੜੀ ਹੋਰ ਵੀ ਕਈਆਂ ਨੇ ਮੰਗ ਕੀਤੀ ਕਿ ਜੀ ਹੁਣ ਜਿਹੜੇ ਜੂਨ 84 ਚ ਕਿੰਨੀਆਂ ਕਿਲਿੰਗਸ ਹੋਈਆਂ ਕਿ ਜਿਹੜੀਆਂ ਇੱਕ ਝੂਠ ਵਾਈਟ ਪੇਪਰ 'ਚ ਬੋਲਿਆ ਗਿਆ ਸੀ 1200 ਸਿਵਿਲੀਅਨ ਔਰ 93 ਕਿ ਕਿੰਨੇ ਉਹ ਝੂਠ ਸੀ, ਐਕਚੁਅਲ ਜਿਹੜੀਆਂ ਨੇ ਉਹ ਜਿਹੜਾ ਉਹ ਗਿਣਤੀ ਦੱਸੀ ਜਾਏ। ਔਰ ਜਿਹੜਾ ਇੱਕ ਮੰਗ ਇਹ ਹੈ ਜੀ ਕਿ ਹੁਣ ਇਸ ਸਾਰੇ ਦੇ ਉੱਤੇ ਜਿਹੜਾ ਉਹ ਜਿਹੜੇ ਡਾਕੂਮੈਂਟ ਜੂਨ 84 ਨਾਲ ਸੰਬੰਧਿਤ ਨੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਏ, ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਏ ਜਿਹੜਾ ਕਿ ਵੀ ਉਹ ਕਿਹੜੇ ਹਾਲਾਤਾਂ 'ਚ ਜਿਹੜੇ ਨੇ ਇਹ ਹਮਲਾ ਜਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਨੂੰ ਕੀਤਾ ਜਾਏ। ਇਸ ਦੇ ਉੱਤੇ ਹੋਰਾਂ ਦੀ ਵੀ ਟੇਕ ਹੈ, ਕਈਆਂ ਦੀ ਇਹ ਹੈ ਕਿ ਜੀ ਇਹ ਹੁਣ ਮੋਦੀ ਜਿਹੜਾ ਹੈ ਉਹ ਸਿੱਖਾਂ ਨੂੰ ਖੁਸ਼ ਕਰਨ ਦੇ ਲਈ 2024 ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਆਪਣੀ ਥਾਂ ਬਣਾਉਣ ਲਈ ਜੇ ਉਹਨੇ ਅਕਾਲ ਤਖਤ ਮੈਂਸ਼ਨ ਕੀਤਾ ਜਾਂ ਦੂਜਾ ਉਹ ਮਾਫੀ ਵੀ ਮੰਗੇਗਾ, ਸਿੱਖ ਵੀ ਖੁਸ਼ ਹੋ ਜਾਣਗੇ ਕਿਉਂਕਿ ਸਿੱਖਾਂ ਦਾ ਇਹ ਰਿਹਾ ਕਿ ਜੀ ਇਹ ਜੂਨ 84 ਜੋ ਹੋਇਆ ਜਾਂ ਕੁਝ ਨਹੀਂ ਹੈ। ਔਰ ਇਹ ਸਾਰਾ ਪਾਰਟ ਹੁਣ ਸਾਨੂੰ ਵੀ ਕੁਝ ਵੀਰਾਂ ਦੀ ਕਾਲ ਸੀ, ਆਸਟ੍ਰੇਲੀਆ ਤੋਂ ਵੀ ਜ਼ਿਕਰ ਹੋ ਰਿਹਾ ਸੀ, ਹੋਰਾਂ ਦੀਆਂ ਵੀ ਕਾਲਾਂ ਆਈਆਂ ਕਿ ਸਾਡੀ ਕੀ ਟੇਕ ਇਹਦੇ ਤੇ ਹੋਣੀ ਚਾਹੀਦੀ ਹੈ ਜਾਂ ਅਸੀਂ ਇਹਨੂੰ ਕਿਵੇਂ ਦੇਖਦੇ। ਤੇ ਮੇਰਾ ਇਹਦੇ ਤੇ ਤਾਂ ਪਹਿਲਾਂ ਤਾਂ ਇਹੀ ਬਹੁਤਿਆਂ ਨੂੰ ਸੀ, ਮੈਂ ਕਿਹਾ once you fool me shame on you, twice you fool me shame on me। ਮੈਂ ਕਿਹਾ ਹੁਣ ਅਸੀਂ 75 ਸਾਲਾਂ ਤੋਂ ਇਹਨਾਂ ਦਾ ਦੇਖ ਰਹੇ ਹਾਂ ਜੋ ਹਾਲ ਹੈ, 39 ਸਾਲਾਂ ਤੋਂ ਇਹਨਾਂ ਸਾਰੀਆਂ ਹਕੂਮਤਾਂ ਦਾ ਦੇਖ ਰਹੇ ਹਾਂ, 5 ਸਦੀਆਂ ਦਾ ਵੈਰ ਕਮਾਇਆ ਦੀ ਗੱਲ ਕਰ ਰਹੇ ਹਾਂ। ਇਸ ਦੇ ਪਿੱਛੇ ਆਈਡੀਓਲੋਜੀ ਕੀ ਹੈ ਇਹਦੀ? ਹਾਂ, ਮੈਂ ਕਿਹਾ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਜੀ ਵੀ ਵਾਕਿਆ ਹੀ ਇਹ ਚੇਂਜ ਆਫ ਹਾਰਟ ਹੋ ਗਿਆ ਮੋਦੀ ਨੇ, ਮੈਂ ਕਿਹਾ ਵੀ ਤੁਸੀਂ ਦੇਖੋ ਜਦੋਂ ਮੋਦੀ ਇਹ ਕਹਿ ਰਿਹਾ ਸੀ ਮਨੀਪੁਰ 'ਚ ਕੀ ਹੋ ਰਿਹਾ ਈਸਾਈਆਂ ਨਾਲ, ਨੂਹ 'ਚ ਕੀ ਹੋ ਰਿਹਾ, ਔਰ ਉਸ ਤੋਂ ਹਫ਼ਤਾ ਪਹਿਲਾਂ 31 ਥਾਵਾਂ ਦੇ ਉੱਤੇ ਜਿਹੜੀ ਹੈ NIA ਦੇ ਰੇਡ ਪੰਜਾਬ ਹਰਿਆਣੇ 'ਚ ਹੋ ਰਹੇ ਨੇ। ਔਰ ਇਸ ਸਾਰੇ ਨੂੰ ਤੁਸੀਂ ਕਿਵੇਂ ਇੰਟਰਪ੍ਰੀਟ ਕਰਦੇ ਹੋ? ਕਿਵੇਂ ਤੁਹਾਨੂੰ ਉਹਦੇ 'ਚੋਂ ਹੋਪ ਨਜ਼ਰ ਆਉਣ ਲੱਗ ਗਈ
ਕਿ ਸ਼ਾਇਦ ਸਰਕਾਰ ਬੈਕ ਟਰੈਕ ਕਰ ਰਹੀ ਹੈ ਜਾਂ ਸ਼ਾਇਦ ਇਹਦੇ ਚੋਂ ਸਾਡਾ ਕੁਝ ਨਿਕਲੇ। ਮੈਂ ਕਿਹਾ ਜੀ ਜੇ ਸੱਚਮੁੱਚ ਤੁਹਾਨੂੰ ਲੱਗਦਾ ਹੈ, ਉਹਦਾ ਫਿਰ ਪਹਿਲਾ ਪਾਰਟ ਇਹ ਹੈ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਇਹ ਡਿਕਲੇਅਰ ਕਰੇ ਕਿ ਜਿਹੜੀ ਟੋਟਲ ਵਾਰ ਅਸੀਂ ਜੂਨ 84 ਦੇ ਪਹਿਲੇ ਹਫਤੇ ਜਿਹਨੂੰ ਉਹਨੇ ਬਲੰਡਰ ਮੰਨਿਆ ਇੰਡੀਅਨ ਸਟੇਟ ਨੇ ਵਿੱਢੀ ਸੀ, ਉਸ 'ਚ ਅਸੀਂ ਸੀਜ਼ ਫਾਇਰ ਕਰ ਰਹੇ ਹਾਂ, ਉਸ ਨੂੰ ਅਸੀਂ ਰੋਕ ਰਹੇ। ਪਹਿਲਾ ਪਾਰਟ ਇਹ ਹੈ। ਫਿਰ ਦੂਸਰਾ ਪਾਰਟ ਇਹ ਹੈ ਕਿ ਭਾਈ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੇ ਵਾਰ ਕ੍ਰਿਮੀਨਲ ਨੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਹੀਨਸ ਕ੍ਰਾਈਮ ਕੀਤੇ, ਜੈਨੋਸਾਈਡ ਦੂਜੇ ਤੀਜੇ, ਉਹਨਾਂ ਦੀ ਸ਼ਨਾਖਤ ਕਰਨ ਦੇ ਲਈ ਜਿਹੜਾ ਦੋਨੋਂ ਹੀ ਤਰ੍ਹਾਂ ਦਾ ਇੰਡੀਅਨ ਸਟੇਟ ਔਰ ਸਿੱਖਾਂ ਦਾ ਜਿਹੜਾ ਇੱਕ ਜੁਆਇੰਟ ਕਮਿਸ਼ਨ ਹੋਏ। ਤੇ ਤੀਸਰੀ ਗੱਲ ਕਿ ਸਿੱਖ ਰਿਪਰੈਜ਼ੈਂਟੇਟਿਵਸ ਗਲੋਬਲੀ ਉਹਨਾਂ ਦੇ ਨਾਲ ਖਾਲਿਸਤਾਨ ਦੀ ਬਾਉਂਡਰੀ ਡਰਾ ਕਰਨ ਦੇ ਲਈ ਜਿਹੜਾ ਉਹ ਪੀਸਫੁਲ ਨੈਗੋਸ਼ੀਏਸ਼ਨ ਜਿਹੜੀ ਹੈ ਉਸ ਦੇ ਲਈ ਸਿੱਖ ਹਮੇਸ਼ਾ ਤਿਆਰ ਨੇ। ਉਹ ਤਾਂ ਈਵਨ ਡੈਕਲੇਰੇਸ਼ਨ ਆਫ ਖਾਲਿਸਤਾਨ 'ਚ ਵੀ ਕਿਹਾ ਸੀ ਕਿ ਭਾਈ ਅਸੀਂ ਅਜਾਈ ਲੋਹ ਡੋਲਣ ਦੇ ਹੱਕ ਵਿੱਚ ਨਹੀਂ, ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਮੈਂ ਕਿਹਾ ਇਹ ਨੇ ਸੀਰੀਅਸ ਮੂਵ ਜੇ ਕਿਸੇ ਨੇ ਕਰਨੇ ਨੇ। ਤੇ ਬਾਕੀ ਜੇ ਤੁਸੀਂ ਮੂੰਹ ਚੋਂ ਮੱਛੀਆਂ ਫੜਨੀਆਂ ਤੇ ਉਹ ਹੁਣ ਜੇ ਆਦਤ ਹੀ ਬਣ ਗਈ ਹੋਈ ਹੈ ਕੁਛ ਦੀ, ਔਰ ਕੁਛ ਨੂੰ ਲੱਗਦਾ ਹੈ ਕਿ ਵੀ ਇਹਦੇ ਚੋਂ ਵੀ ਉਹ ਤੁਹਾਡੀ ਮਰਜ਼ੀ ਹੈ, ਪਰ ਇਹ ਜਿਹੜੇ ਨੇ ਇਹ ਇਸ ਕਿਸਮ ਦਾ ਪਾਰਟ ਜੋ ਵਰਤਾਰਾ ਅਸੀਂ ਦੇਖਦੇ ਹਾਂ, ਇਹ ਇੱਕ ਮਾਈਨੋਰਿਟੀ ਨੂੰ ਦੂਸਰੇ ਦੇ ਅਗੇਂਸਟ ਪਲੇ ਕਰਨਾ ਵੀ ਇਹਨਾਂ ਦਾ ਹਿੱਸਾ ਰਿਹਾ। ਕਿਵੇਂ ਇਹਨਾਂ ਨੇ ਨਾਰਥ ਈਸਟ ਜਿਨ੍ਹਾਂ ਦੀ ਗੱਲ ਅਸੀਂ ਮਿਜ਼ੋਰਮ ਨਾਗਾਲੈਂਡ ਦੀ ਕਰਦੇ ਹਾਂ, ਕੌਣ ਨਹੀਂ ਜਾਣਦਾ ਕਿ ਕਿਵੇਂ ਸਿੱਖ ਫੌਜ ਉੱਥੇ ਰੱਖ ਕੇ ਰੂਥਲੈਸਲੀ ਉਹਨਾਂ ਤੋਂ ਜ਼ੁਲਮ ਕਰਵਾਏ ਨੇ। ਇਹੀ ਕੰਮ ਜੰਮੂ ਕਸ਼ਮੀਰ 'ਚ ਵੀ ਕਰਦੇ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਜਾਂ ਦੂਸਰੇ ਨੇ ਦੂਸਰੀਆਂ ਘੱਟ ਗਿਣਤੀਆਂ ਦਾ ਹੌਸਲਾ ਹੀ ਨਹੀਂ ਪਿਆ ਜਾਂ ਉਹਨਾਂ 'ਚ ਕਦੇ ਕਰੇਜ ਹੀ ਨਹੀਂ ਸੀ ਕਿ ਉਹ ਖਲੋਂਦੇ। ਹੁਣ ਉਹਨਾਂ ਨੇ, ਕਿਉਂਕਿ ਇੱਕ ਪਾਸੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਰਿਹਾ ਕਿ ਭਾਈ ਜੋ ਨੂੰਹ ਔਰ ਦੂਜੇ 'ਚ ਹਰਿਆਣੇ ਚੱਲ ਰਿਹਾ ਕੀ ਇਹ ਐਥਨਿਕ ਕਲੀਨਜ਼ਿੰਗ ਨਹੀਂ ਹੈ, ਕੀ ਇਹ ਜੈਨੋਸਾਈਡ ਨਹੀਂ ਹੈ। ਔਰ ਦੁਨੀਆ ਦੇ ਵਿੱਚ ਇਹ ਚਰਚਾ ਹੁਣ ਤੁਹਾਨੂੰ ਇਹ ਲੱਗਣ ਲੱਗ ਜਾਏ ਕਿ ਜੀ ਦੇਖੋ ਮੋਦੀ ਨੇ ਇਹ ਮੰਨ ਕੇ ਕਿ ਜੀ ਇਹ ਅਕਾਲ ਤਖਤ ਤੇ ਹਮਲਾ ਬਲੰਡਰ ਸੀ, ਇਹ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ। ਇਹ ਜਿਹੜੇ ਇਸ ਕਿਸਮ ਦੇ ਪਾਰਟ ਨੇ, ਮੈਂ ਸਮਝਦਾ ਕਿ ਵੀ ਇਹ ਵਕਤ ਦਾ ਜ਼ਿਆ ਹੈ, ਪਰ ਕਿਉਂਕਿ ਜਿਹੜੀ ਖਬਰ ਹੁੰਦੀ ਹੈ ਉਸ ਦੇ ਉੱਤੇ ਗੱਲ ਕਰਨਾ ਸਾਡਾ ਫਰਜ਼ ਵੀ ਹੁੰਦਾ। ਅਦਰਵਾਈਜ਼ ਇਸ ਨੂੰ ਸਵਾਏ ਜਿਹੜਾ ਜਿਸ ਨੂੰ ਤੁਸੀਂ ਇਹ ਕਹੋ ਕਿ ਹੌਟ ਏਅਰ ਤੋਂ ਬਾਕੀ ਸਭ ਬਲਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।